अच्छा जी। चिट्ठी नाव तेरे लिखी नडणी ने, बिच लिखे सू दर्द फराक सारे। ये ते साफ ही है ना जी। दर्द फराक का मतलब पीड़ ते फराक का मतलब होंदा है सेपरेशन का दुख। रांझा तुरत पढ़ाए पढ़ाए के फर्श होया। यानी रांझे ने उन्होंने फौरन पढ़वाया। जार गल है मुला को पढ़वाया होगा। फर्श होया, फर्श होया का मतलब है ढह गया, जमीन ते ढह गया। सुनते हैं रांझा तुरत पढ़ाए के फर्श होया, दिलों आह दे ठंडड़े साह मारे। ते ओदे दिल विचों ठंडे साह निकल रहे ने। अपना जिहड़ा फर्श होया है ना, जिहड़ा एक्सप्रैशन है, ये भी मेरा अपना ख्याल है कि ये भी फारसी चो ही आया है। मियाँ लिख तू दर्द फराक मेरा, जेड़ा अंबरों सुटदा तोड़ ताड़े तारे। ते ओ कहंदा अपना मुल्ला नूं कहंदा कि ऐसा खत मेरे वालों लिख कि जिस नाल आसमान तो तारे जेड़ा तारे तोड़ दे। घा लिख जो दिले दे दुखड़े दे। घा का मतलब है जख्म। घा लिख जो दिले दे दुखड़े दे। दिल दे दुख दे मेरे जेड़े ने वो जख्मां दी गहराई लिख। लिखण प्यारियां नूं जिवें यार प्यारे। ठीक है जी। सर जी जेड़ा ये फिराक या फिराक दा ना मतलब एग्जैक्टली विछोड़ा हुंदा है? दर्द ते हो गया, फिराक की फिराक दा असली मतलब स्पेसिफिक मतलब की है? खुराक का असली मतलब है विछोड़ा। विछोड़ा, हाँ दैट्स ठीक है सर। मतलब किसी दे ना होण नाल चले जाण नाल जिहड़ा तकलीफ है दुख, जेड़ी, हाँ वो फराक है। ते सर जी जेड़ा ये हमेशा कहंदे ने अंबरों तारे तोड़ने सुटने, अंबरों सुटने तारे तोड़ के, एदा 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 कोई एदी कोई बैकग्राउंड हैगी है लिटरेरी के? नहीं, ये एक इम्पॉसिबल काम है ना। हाँ अच्छा ठीक। ये एक इम्पॉसिबल काम है ना, जेड़ा कि अंबरों तारे तारे तोड़ना। अंबरों तारे कोई नहीं तोड़ सकता। ठीक है। अच्छा जी, अगला अगला बंद लिखिया ये जवाब रंजिठड़े ने जदों जीव विच उसदे शोर पए। उसे रोज दे असी फकीर होए, जिस रोज दे हुस्न दे चोर चोर पे। ये लाइन बड़ी इंपॉर्टेंट है। ये इस लिहाज ना ये लाइन इंपॉर्टेंट है कि जिवें आम फोक स्टोरीज दे विच ते असीं आम तौर पे जिवें किन्ने आ ना ते रांझा ओहदे ते आशिक हो गया ते जिवें आम कुड़ी मुंडे ते आशिक हुंदी है ਜਾਂ ਮੁੰਡਾ ਕੁੜੀ ਤੇ ਹੁੰਦਾ ਹੈ ਤੇ ਫਿਰ ਉਹ ਵਿਆਹ ਕਰਨਾ ਚਾਹੁੰਦੇ ਨੇ। ਲੇਕਿਨ ਇੱਥੇ ਜਿਹੜਾ ਵਾਰਿਸ ਆ ਜੋ ਕਹਿ ਰਿਹਾ ਹੈ, ਅੱਗੇ ਵੀ ਜਾ ਕੇ ਕਹੇਗਾ ਕਿ ਮੈਂ ਤੇ ਜਿਸ ਦਿਨ ਦਾ ਹੀ ਹੁਸਨ ਤੇਰੇ ਹੁਸਨ ਦਾ ਚੋਰ ਹੋਇਆ ਸਾਂ, ਉਸੇ ਦਿਨ ਹੀ ਫਕੀਰ ਹੋ ਗਿਆ। ਮਤਲਬ ਉਸੇ ਦਿਨ ਹੀ ਫਕੀਰ ਹੋਣ ਦਾ ਮਤਲਬ ਹੈ ਕਿ ਉਸੇ ਦਿਨ ਹੀ ਮੈਨੂੰ ਹੋਰ ਕਿਸੇ ਸ਼ੈ ਦੀ ਤਲਬ ਹੀ ਨਹੀਂ ਰਹੀ, डिमांड ही नहीं रही। मुक गई सब डिमांड दुनिया दी। हसरत ही नहीं रही। पहले दुआ सलाम प्यारियां नूं मज्जो वाह फराक दे बोड़ गए। पहले प्यारियां नूं दुआ सलाम जेड़े कि सानू मज्जो वाह जेड़ा है ये वाह दा मतलब है दरिया।
ਜਿਹੜਾ ਬਹੁਤ ਪੁਰਾਣਾ ਲਫ਼ਜ਼ ਹੈ ਪੰਜਾਬੀ ਵਿੱਚ, ਵਾਹ, ਦਰਿਆ ਲਈ ਲਫ਼ਜ਼ ਵਾਹ ਹੈਗਾ। ਸੰਥਾਲੀ ਜ਼ਬਾਨ ਦੇ ਵਿੱਚ ਵੀ ਹੁਣ ਵੀ ਦਰਿਆ ਨੂੰ ਵਾਹ ਹੀ ਕਹਿੰਦੇ ਨੇ। ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮੱਝੋ ਵਾਹ ਫਰਾਕ ਦੇ ਬੋੜ ਗਏ। ਬੋੜ ਗਏ ਮਤਲਬ ਡੁਬੋ ਗਏ। ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ। ਅਸੀਂ ਤੇ ਜਾਨ ਤੇ ਮਾਲ ਪੇਸ਼ ਕਰ ਦਿੱਤਾ ਸੀ ਤੇ ਅੱਟੀ ਲੱਗੜੀ, ਅੱਟੀ ਤੁਹਾਨੂੰ ਪਤਾ ਕੀ ਹੁੰਦੀ ਹੈ? ਸਰ ਜੀ ਜਿਹੜੀ ਉਹ ਚਰਖੇ ਦੇ ਉੱਤੇ ਅੱਟੀ, ਉਹ ਜਿਹੜੀ ਸੂਤ ਦੀ, ਉਹ ਜਿਹੜਾ ਧਾਗਾ ਜਿਹਾ ਨਹੀਂ ਹੁੰਦਾ, ਧਾਗੇ ਦੀ ਉਹ ਪੁਣੀ ਜਿਹੀ, ਨਹੀਂ? ਨਹੀਂ, ਅੱਟੀ ਹੁੰਦੀ ਹੈ ਜਦੋਂ ਧਾਗਾ, ਜਦੋਂ ਛੱਲੀਆਂ ਧਾਗਾ ਬਣ ਜਾਂਦਾ ਹੈ ਨਾ, ਤੇ ਫਿਰ ਉਹ ਇੱਕ ਫਰੇਮ ਜਿਹਾ ਹੁੰਦਾ ਹੈ ਇਸ ਤਰ੍ਹਾਂ ਕਰਕੇ, ਉਹਦੇ ਉੱਤੇ ਧਾਗਾ ਵਲੇਟਦੇ ਨੇ। ਆਮ ਤੌਰ ਤੇ ਬੁੱਢੀਆਂ ਔਰਤਾਂ ਬਹਿ ਕੇ ਵਲੇਟਦੀਆਂ ਸਨ। ਉਹ ਫਿਰ ਜਿਹੜੀਆਂ ਅੱਟੀਆਂ ਹੁੰਦੀਆਂ ਸਨ ਨਾ, ਉਹ ਫਿਰ ਜੁਲਾਏ ਕੋਲ ਜਾਂਦੀਆਂ ਸੀ ਤੇ ਉਹ ਮਤਲਬ ਅੱਟੀ ਜਿਹੜੀ ਬਣਦੀ ਹੈ ਉਹ ਬੜੇ ਸਬਰ ਔਰ ਬੜੇ 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 ਸਬਰ ਦੇ ਨਾਲ ਬਣਦੀ ਹੈ। ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ, ਯਾਨੀ ਜਿਹੜੀ ਐਡੀ ਮੁਸ਼ਕਿਲ ਨਾਲ ਪ੍ਰੀਤ, ਐਡੀ ਮੁਸ਼ਕਿਲ ਪ੍ਰੀਤ ਸੀ, ਉਹਨੂੰ ਉਹ ਤੋੜ ਗਏ। ਸਾਡੀ ਜ਼ਾਤ ਸਿਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ। ਅੱਛਾ, ਹੁਣ ਇਹ ਜਿਹੜਾ ਇਹ ਰਾਂਝੇ ਦਾ ਜਿੱਥੇ ਵੀ ਡਾਇਲਾਗ ਆਉਂਦਾ ਹੈ ਨਾ ਹੀਰ ਦੇ ਨਾਲ, ਤੇ ਉਹ ਆਮ ਤੌਰ ਦੇ ਵਿੱਚ ਉਹਦੇ 'ਚ ਸ਼ਿਕਾਇਤਾਂ ਕਾਫੀ ਹੁੰਦੀਆਂ ਨੇ ਹੀਰ ਦੇ ਨਾਲ। ਇਹ ਵੀ ਮੇਰਾ ਖਿਆਲ ਹੈ ਕਿ ਰਾਂਝੇ ਦੇ ਪਿਆਰ ਦੀ ਇੱਕ ਅੰਦਾਜ਼ ਹੈ, ਇਵੇਂ ਸਮਝ ਲਓ, ਕਿਉਂਕਿ ਉਹਦੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਹੀਰ ਕਦੀ ਜਵਾਬ ਨਹੀਂ ਦਿੰਦੀ, ਕਿ ਮਤਲਬ ਉਹਨੂੰ ਕਾਊਂਟਰ ਨਹੀਂ ਕਰਦੀ। ਸਾਡੀ ਜ਼ਾਤ ਸਿਫਾਤ ਬਰਬਾਦ ਕਰਕੇ, ਜ਼ਾਤ ਦਾ ਮਤਲਬ ਹੈ ਕਾਸਟ ਤੇ ਸਿਫਾਤ ਦਾ ਮਤਲਬ ਹੈ ਕਰੈਕਟਰਿਸਟਿਕਸ, ਯਾਨੀ ਮੇਰੀ ਜਿਹੜੀਆਂ ਖੂਬੀਆਂ ਤੇ ਮੇਰੀ ਜਿਹੜੀ ਜ਼ਾਤ ਸੀ ਉਹਨੂੰ ਬਰਬਾਦ, ਉਹ ਬਰਬਾਦ ਹੋ ਗਈਆਂ। ਲੜ ਖੇੜਿਆਂ ਦੇ ਨਾਲ ਜੋੜ ਗਏ, ਆਪ ਹੱਸ ਕੇ ਸਾਹਮਣੇ ਮੱਲਿਓ ਨੇ। ਆਪੂ ਤੋਂ ਸਹੁਰਿਆਂ ਜਾ ਕੇ ਮੱਲ ਮਾਰ ਕੇ ਬਹਿ ਗਈਆਂ। ਸਾਡੇ ਨੈਣਾਂ ਦਾ ਨੀਰ ਨਖੋੜ ਗਏ, ਤੇ ਸਾਡੇ ਅੱਖਾਂ ਦਾ ਜਿਹੜਾ ਪਾਣੀ ਸੀ ਉਹਨੂੰ ਕੀ ਕਹਿਣਾ ਚਾਹੀਦਾ, ਨਿਚੋੜ ਗਏ, ਉਹ ਕੱਢ ਗਏ, ਅੱਖਾਂ 'ਚ ਪਾਣੀ ਨਹੀਂ ਰਿਹਾ। ਇਹ ਡਾਕਟਰ ਸਾਹਿਬ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਇਹ ਲੱਗਦਾ ਕਿ ਉਹਦੀ ਪਰਸਨੈਲਿਟੀ ਜੋ ਬਣਾਈ ਹੈ ਬੜਾ ਕੰਪਲੇਨਰ ਟਾਈਪ, ਮਤਲਬ ਕਿ ਹਰ ਚੀਜ਼ ਦੇ ਵਿੱਚ ਮਤਲਬ ਕੰਪਲੇਂਟ ਹੀ ਕਰੀ ਚਲੀ ਜਾਣੀ ਉਹਨੇ, ਪਰ ਉਹ ਇਗਨੋਰ ਕਰਦੀ ਹੈ, ਮਤਲਬ ਕਿ ਉਹਨੂੰ ਪਤਾ ਕਿ ਇਹ ਕੰਪਲੇਨਰ ਹੈ, ਇਹਨੇ ਏਦਾਂ ਕਹਿਣਾ ਹੀ ਕਹਿਣਾ। ਨਹੀਂ, ਉਹਨੂੰ ਇਹ ਪਤਾ ਹੈ ਕਿ ਉਹਨੂੰ ਇੰਝ ਵੀ ਸਮਝ ਸਕਦੇ, ਉਹਨੂੰ ਇਹ ਵੀ ਪਤਾ ਹੈ ਕਿ ਜੋ ਇਹਨੇ ਕੀਤਾ ਹੈ ਇੱਕ ਚੌਧਰੀ ਦਾ ਪੁੱਤ ਹੋ ਕੇ, ਤੇ ਇਹਦੀਆਂ ਸ਼ਿਕਾਇਤਾਂ ਥੋੜੀਆਂ ਜਾਇਜ਼ ਵੀ ਹੈਗੀਆਂ ਨੇ। ਇਹ ਹੈਗਾ ਤੇ, ਲੇਕਿਨ ਇਹ ਹੈਗਾ ਤੇ ਮੇਰਾ ਹੀ ਹੈ ਨਾ, ਮੇਰੇ ਲਈ ਸਭ ਕੁਝ ਕਰ ਰਿਹਾ ਨਾ, ਆਪਣੇ ਲਈ ਤਾਂ ਕੁਝ ਨਹੀਂ ਨਾ ਕਰ ਰਿਹਾ। ਸਰ ਜੀ, ਪਰ ਉਹ ਇਹਨਾਂ ਸ਼ਿਕਾਇਤਾਂ ਦੇ ਪਿੱਛੇ ਉਹਨੂੰ ਉਹਦਾ ਦਰਦ ਨਜ਼ਰ ਆਉਂਦਾ ਹੈ, ਉਹਦਾ ਇਹ ਉਹਦਾ ਤਰੀਕਾ ਹੈ, ਤਰੀਕਾਕਾਰ ਦੱਸਣ ਦਾ ਉਹਨੂੰ ਆਪਣੇ ਦਰਦ ਦਾ, ਪਰ ਉਹਨੂੰ ਅਸਲੀ ਉਹਦਾ ਪਿੱਛੇ ਕੀ ਛੁਪਿਆ ਹੋਇਆ ਹੈ, ਸ਼ੀ ਨੋਜ਼। ਹਾਂ, ਸ਼ੀ ਨੋਜ਼, ਸ਼ੀ ਅੰਡਰਸਟੈਂਡ। ਹਾਂ, ਕਿ ਉਹਦਾ ਦਰਦ ਨੂੰ ਪਛਾਣਦੀ ਹੈ ਇਹ, ਤੇ ਗੱਲਾਂ ਕਰਕੇ ਉਹਨੂੰ ਉਹਦੇ ਪਿੱਛੇ ਜਿੱਦਾਂ
ਗੱਲ ਕੋਈ ਹੈਗੀ ਆ ਪਰ ਕਿਸੇ ਤਰੀਕੇ ਨਾਲ ਦੱਸਣ ਦੀ ਹੋਰ ਕੋਸ਼ਿਸ਼ ਕਰਦਾ, ਸੋ ਉਹਨੂੰ ਉਹਦਾ ਤਰੀਕਾਕਾਰ ਪਤਾ ਹੈ ਇਸ ਗੱਲ ਦਾ, ਸੋ ਉਹ ਹਾਂ। ਅੰਡਰਸਟੈਂਡ ਕਰਦੀ ਹੈ। ਜਿਵੇਂ ਅਸੀਂ ਬਹੁਤ ਹੀ ਜਿਹੜੇ ਬਹੁਤ ਹੀ ਡੂੰਘੇ ਯਾਰ ਹੁੰਦੇ ਨੇ ਉਹਨਾਂ ਨਾਲ ਸ਼ਿਕਾਇਤ ਕਰਨੇ ਆ ਨਾ, ਹਾਂ। ਤੇ ਸਾਨੂੰ ਪਤਾ ਹੁੰਦਾ ਹੈ ਕਿ ਉਹਨੂੰ ਪਤਾ ਹੁੰਦਾ ਹੈ ਕਿ ਯਾਰ ਇਹ ਆਪਣਾ ਦੁੱਖ ਰੋ ਰਿਹਾ ਮੇਰੇ ਹਾਂ। ਨਾਲ, ਇਹਦੀ ਡੂੰਘੀ ਗੱਲ ਕਿਹੜੀ ਹੈ। ਇਹ 'ਚ ਐਸੀ ਕੋਈ ਗੱਲ ਨਹੀਂ ਹੈਗੀ। ਇਹ ਵੀ ਹੈਗੀ ਹੈ, ਇੱਕ ਵਿੱਚ ਹੋਰ ਗੱਲ ਵੀ ਹੈਗੀ ਹੈ, ਉਹ ਇਹ ਵੀ ਹੈ ਕਿ ਵਾਰਿਸ਼ ਸ਼ਾਹ ਇਹ ਵੀ ਨਾਲ ਨਾਲ ਮੇਰੇ ਖਿਆਲ ਦੇ ਵਿੱਚ ਇਸ਼ਾਰਾ ਕਰੀ ਜਾਂਦਾ ਹੈ ਕਿ ਜਿਹੜਾ ਮਰਦ ਹੈ ਨਾ, ਮਰਦ ਜਿਹੜਾ ਹੈ ਉਹਦੇ ਵਿੱਚ ਜਿਹੜੀ ਥੋੜੀ ਸ਼ਾਵਾਨਿਜ਼ਮ ਹੈ, ਯਾਨੀ ਔਰਤ ਨੂੰ ਭੈੜਾ ਸਮਝਣ ਦੀ ਜਿਹੜੀ ਉਹਨੂੰ ਆਦਤ ਪਈ ਹੈ, ਉਹਦਾ ਵੀ ਕੁਝ ਐਲੀਮੈਂਟ ਜ਼ਰੂਰ ਨਜ਼ਰ ਆਉਂਦਾ ਹੈ। ਮਤਲਬ ਉਸ ਜ਼ਮਾਨੇ ਦੇ ਤੁਸੀਂ ਮੁਹਾਵਰੇ ਦੇਖੋ ਨਾ ਜੀ, ਰੰਨ ਦੀ ਜ਼ਾਤ ਬੇਵਫਾ ਹੁੰਦੀ। ਰੰਨ ਜਿਹੜੀ ਔਰਤ ਹੈ ਉਹ ਹਮੇਸ਼ਾ ਹੀ ਬੇਵਫਾ, ਚੋਰ ਤੇ ਚੀਟਰ ਹੁੰਦੀ ਹੈ। ਇਹੋ ਸਬਰ ਸੀ ਨਾ। ਤੇ ਤੁਸੀਂ ਕਹਿ ਰਹੇ ਕਿ ਥੋੜਾ ਲੁੱਕ ਡਾਊਨ ਕਰਦਾ ਉਹਨੂੰ? ਲੁੱਕ ਡਾਊਨ ਨਹੀਂ, ਸ਼ੱਕ, ਥੋੜੇ ਸ਼ੱਕ ਦਾ ਵੀ ਐਲੀਮੈਂਟ ਨਹੀਂ, ਸ਼ੱਕ ਦਾ ਨਹੀਂ ਡਾਕਟਰ ਸਾਹਿਬ ਜੀ, ਇਹਨਾਂ ਦੀ ਦੋਨਾਂ ਦੀ ਜਿਹੜੀ ਜਦ ਇਨਸਾਨ ਦੋ ਪਿਆਰ ਕਰਦੇ ਨੇ ਉਹ ਏਦਾਂ ਇੱਕ ਦੂਜੇ ਨਾਲ ਸ਼ਿਕਾਇਤਾਂ ਹੀ ਕਰਦੇ ਨੇ ਨਾ, ਇਹ ਤੇ ਆਮ ਗੱਲ ਹੈ ਨਾ ਡਾਕਟਰ ਸਾਹਿਬ ਜੀ। ਗੱਲ ਲੁਕਾ ਕੇ ਏਦਾਂ ਕਹਿ ਦੇਣੀ ਕਿ ਨਹੀਂ ਮੈਂ ਇਹ ਲਾਡ ਹੀ ਨੇ ਨਾ, ਇੱਕ ਕਿਸਮ ਦੇ ਲਾਡ। ਇਹ ਲਾਡ ਨੇ ਬੇਸਿਕਲੀ। ਡਾਕਟਰ ਸਾਹਿਬ ਮੈਂ ਇੱਕ ਐਡ ਕਰ ਲਾਂ ਗੱਲ ਜੀ। ਇਹ ਰਾਜਾ ਇੱਥੋਂ ਇਹ ਨਹੀਂ ਨਜ਼ਰ ਆਉਂਦਾ ਕਿ ਉਹ ਸਿਸਟਮ ਦੇ ਵਿੱਚ ਹੀ ਰਹਿ ਕੇ ਸਾਰਾ ਕੁਝ, ਇੱਕ ਰੋਮਾਂਟਿਸਿਜ਼ਮ ਜਿਹੜੀ ਇੱਕ ਟਰਮ ਹੈ ਫਿਲਾਸਫੀ ਦੀ, ਉਹਦੇ 'ਚ ਰਹਿ ਰਿਹਾ। ਉਹ ਕੋਈ ਰੈਵੋਲੂਸ਼ਨਰੀ ਜਾਂ ਕੋਈ ਰੀਅਲਿਸਟਿਕ ਬੰਦਾ ਨਹੀਂ ਹੈ, ਉਹ ਸਿਸਟਮ ਦੇ ਵਿੱਚ ਹੀ ਰਹਿ ਕੇ ਤੇ ਉਹ ਹੀਰ ਨੂੰ ਸਿਸਟਮ ਤੋਂ ਮੰਗ ਰਿਹਾ। ਉਹ ਇਹ ਨਹੀਂ ਕਰ ਰਿਹਾ ਕਿ ਮੈਂ ਉਹਦੇ ਖਿਲਾਫ ਬਗਾਵਤ ਕਰਕੇ ਤੇ ਹੀਰ ਨੂੰ ਹਾਸਲ ਕਰਾਂ। ਉਹ ਹਰ ਉਹ ਚੀਜ਼ ਮੰਨੀ ਜਾ ਰਹੀ ਜਿਹੜੀ ਸਿਸਟਮ ਉਹਨੂੰ ਦੇ ਰਿਹਾ। ਉਹ ਵਿਦਿਨ ਬਾਕਸ 'ਚ ਰਹਿ ਕੇ ਸਾਰਾ ਕੁਝ ਕਰ ਰਿਹਾ। ਇਹ ਉਹਦੀ ਇੱਕ ਰੋਮਾਂਟਿਸਿਜ਼ਮ ਦੀ ਇੱਕ ਟਰਮ ਦੇ ਲਿਹਾਜ਼ ਨਾਲ ਉਹ ਸਿਸਟਮ ਟੋਟਲੀ ਸਿਸਟਮ ਨੂੰ ਓਨ ਕਰ ਰਿਹਾ, ਔਰ ਉਹ ਬਲੇਮ, ਜਿਹੜਾ ਬੰਦਾ ਸਿਸਟਮ ਨੂੰ ਓਨ ਕਰਦਾ ਫਿਰ ਉਹ ਬਲੇਮ ਕਰਦਾ। ਤੁਸੀਂ ਬਿਲਕੁਲ ਹੀ ਤੁਹਾਡੀ ਤਸ਼ਰੀਹ ਬਿਲਕੁਲ ਹੀ ਉਲਟੀ ਹੈ। ਉਹ ਸਿਸਟਮ ਦੇ ਖਿਲਾਫ ਬਗਾਵਤ ਕਰ ਚੁੱਕਿਆ ਹੈ। ਗੌਰ ਸਾਹਿਬ, ਤੁਸੀਂ ਛੋਟੇ ਮੋਟੇ ਚੌਧਰੀ ਹੋ ਨਾ ਆਪਣੇ ਪਿੰਡ ਦੇ। ਹੱਸ ਗਏ ਗੌਰ ਸਾਹਿਬ। ਜੀ ਸਰ ਮੈਂ ਸੁਣ ਰਿਹਾ ਤੋ ਜੋ ਸੁਣ ਰਹੇ ਹੋ ਨਾ ਜੀ। ਤੇ ਤੁਸੀਂ ਆਪਣਾ ਕਿਸੇ ਮੋਚੀ ਜਾਂ ਕਿਸੇ ਤਰਖਾਣ ਦੀਆਂ ਮੱਝਾਂ ਚਾਰ ਕੇ ਦੱਸੋ ਨਾ ਮੈਨੂੰ। ਤੁਸੀਂ ਚਾਰ ਸਕਦੇ ਹੋ? ਮੱਝਾਂ ਮੈਂ ਤਾਂ ਹੀ ਚਾਰਾਂਗਾ ਜੇ ਮੈਂ ਸਿਸਟਮ ਨੂੰ ਮੰਨ ਲਿਆ ਤੇ ਕਿ ਮੈਂ ਇਹਦੇ ਵਿੱਚ ਹੀ ਰਹਿਣਾ। ਨਹੀਂ, ਤੁਸੀਂ ਨਹੀਂ ਚਾਰੋਗੇ, ਮਰ ਜਾਓਗੇ। ਤੁਸੀਂ ਚਾਰੋਗੇ ਨਹੀਂ। ਸਰ ਜੀ ਜਦੋਂ ਉਹ ਮਲਾਹ ਦੇ ਨਾਲ ਨਦੀਆਂ ਪਾਰ ਗਿਆ ਆ, ਦਰਿਆ ਪਾਰ ਕੀਤਾ ਹੈ, ਉਹ ਤੇ ਸਿਸਟਮ ਨੂੰ ਤੇ ਉਸੇ ਦਿਨ ਹੀ ਪਿੱਛੇ ਛੱਡ ਗਿਆ ਨਾ। ਹਾਂਜੀ, ਕਿਉਂਕਿ ਜਿਹੜੀ ਉਸ ਵੇਲੇ ਦੀ ਜਿਹੜੀ ਇਮੇਜਰੀ ਹੈ ਲੋਕਾਂ ਦੀ, ਉਹਦੇ ਵਿੱਚ ਦਰਿਆ ਜਿਹੜਾ ਹੈ ਉਹ ਇੱਕ ਹੱਦ ਹੈਗਾ ਤੁਹਾਡੀ ਇਮੇਜਿਨੇਸ਼ਨ ਦੀ, ਤੇ ਦਰਿਆ ਨੂੰ ਪਾਰ ਕਰਨਾ ਦੂਸਰੇ ਜਹਾਨ ਵਿੱਚ ਜਾਣਾ ਹੈ ਜਿਹੜਾ ਕੋਈ ਨਹੀਂ ਜਾਂਦਾ। ਤੇ ਉਹ ਜਿਹੜਾ ਰਾਂਝਾ ਦਰਿਆ ਪਾਰ ਕਰਦਾ ਹੈ ਉਹ ਅਸਲ ਦੇ ਵਿੱਚ ਉਹ ਸਟੇਟਸ ਕੋ ਦੀ ਜ਼ਿੰਦਗੀ ਚੋਂ ਨਿਕਲ ਕੇ ਉਹ ਦੂਜੇ ਪਾਸੇ ਉਹਦੇ ਐਂਟੀ ਚਲਾ ਜਾਂਦਾ ਹੈ। But Dr. Manzoor ji, what you said that Ranja still has some chauvinistic traits. नहीं, ये मेरी इंटरप्रिटेशन है। Yeah, so kahin na kahin he's still conditioned by the system, right? To some level. हाँ, मतलब ये है कि वारिश आए या मैं भी कह सकना कि बंदा जिन्ना भी
ਜਿੰਨਾ ਵੀ ਮਰਜ਼ੀ ਤਬਦੀਲ ਹੋ ਜਾਵੇ, ਕੋਈ ਪੁਰਾਣੀਆਂ ਜਿਹੜੇ ਤੁਹਾਡੀ ਬੈਡ ਹੈਬਿਟਸ ਜਾਂ ਕੁਝ ਵੀ ਹੈ, ਉਹ ਕਦੀ ਕਦੀ ਤੁਹਾਡੇ ਵਿੱਚ ਝਲਕ ਮਾਰ ਜਾਂਦੀ ਹੈ। Yeah, and it takes time to unlearn. ਉਸ ਤੋਂ ਬਾਅਦ ਫਿਰ ਇਹ ਹੈ ਕਿ ਸਵਾਲ ਇਹ ਹੈ ਕਿ ਉਹ ਸ਼ਿਕਾਇਤ ਕਰਕੇ ਤੇ ਫਿਰ ਉਹ ਕਰਦਾ ਕੀ ਅੱਗੇ? ਯਾਦ ਇਹ ਕਰੇ ਨਾ ਕਿ ਹੁਣ ਉਹ ਸ਼ਿਕਾਇਤ ਉਹਨੇ ਕੀਤੀ ਹੈ, ਤੇ ਉਸ ਤੋਂ ਬਾਅਦ ਜਾ ਬੀਬੀ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ, ਮੈਂ ਚੱਲਿਆ ਤਖਤਜ਼ਾਰ ਜਾ ਕੇ ਆਪਣੀ Start ਜ਼ਮੀਨ, everything. Yeah. ਮੈਂ ਉੱਥੇ ਜਾ ਕੇ ਜ਼ਮੀਨ ਦਾ ਹਿੱਸਾ ਲੈਣਾ ਹੈ ਤੇ ਚੌਧਰੀ ਬਣਨਾ ਹੈ। ਉਹਦੀਆਂ ਭਰਜਾਈਆਂ ਵੀ ਉਹਨੂੰ ਖਾਤੇ ਹੋਏ ਲਿਖਦੀਆਂ ਨੇ ਕਿ ਹੁਣ ਤੂੰ ਆ ਜਾ ਤੇ ਤੇਰੀਆਂ ਜ਼ਮੀਨਾਂ ਪਈਆਂ ਨੇ, ਤੇਰਾ ਸਭ ਕੁਝ ਪਿਆ, ਤੇ ਉਹਨਾਂ ਨੂੰ ਵੀ ਉਹ ਖਾਤੇ ਹੋਏ ਲਿਖਦਾ ਹੈ ਕਿ ਉਹ ਜਿਹੜੀ ਦੁਨੀਆ ਤੁਹਾਡੀ ਸੀ ਉਹ ਮੈਂ ਛੱਡ ਦਿੱਤੀ ਔਰ ਹੁਣ ਮੈਂ ਉੱਥੇ ਨਹੀਂ ਆਉਣਾ ਕਦੀ ਵੀ। ਜਿਹੜੀ ਤੁਸੀਂ ਸ਼ੋਵਿਨਿਜ਼ਮ ਦੀ ਗੱਲ ਕਰਦੇ ਹੋ ਸਰ, ਉਹ ਇਹ ਗੱਲ ਵੈਸੇ ਆਖਿਰ ਤੇ ਵੀ ਕਰਾਂਗੇ। ਇੱਕ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ, ਇੱਕ ਜਿਹੜੀ ਇੰਟਰਪ੍ਰੀਟੇਸ਼ਨ ਹੈ ਕਿ ਵਾਰਿਸ ਸ਼ਾਹ ਨੇ ਹੀਰ ਰਾਂਝੇ ਦੀ ਕਹਾਣੀ ਦਾ ਐਂਡ ਟ੍ਰੈਜਿਕ ਕਿਉਂ ਕੀਤਾ? ਹੀਰ ਰਾਂਝੇ ਦੀ ਕਹਾਣੀ ਦਾ ਐਂਡ ਵਾਰਿਸ ਸ਼ਾਹ ਤੋਂ ਪਹਿਲੇ ਟ੍ਰੈਜਿਕ ਨਹੀਂ ਸੀ ਹੈਗਾ। ਉਹ ਗੋਲ-ਮੋਲ ਕਰਕੇ ਉਹਨਾਂ ਨੂੰ ਮਦੀਨੇ ਘੱਲ ਦਿੰਦੇ ਸਨ ਜਾਂ ਉਹਨਾਂ ਨੂੰ ਗਾਇਬ ਕਰ ਦਿੰਦੇ ਸਨ। ਠੀਕ, ਵਾਰਿਸ ਸ਼ਾਹ ਪਹਿਲਾ ਸ਼ਾਇਰ ਸੀ ਜਿਹਨੇ ਕਿਹਾ ਨਹੀਂ, ਇਹਦਾ ਐਂਡ ਟ੍ਰੈਜਡੀ ਹੀ ਹੋ ਸਕਦਾ ਹੈ, ਕਿਉਂਕਿ ਇਸ ਸਮਾਜ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਕੋਈ ਮਿਲਣ ਨਹੀਂ ਦੇਗਾ। ਇਹ ਸਮਾਜ ਦੇ ਵਿੱਚ ਜਿਹੜਾ ਟਾਈਪ ਚੀਫ ਹੈ, ਉਹਨੇ ਆਪਣੀ ਕੁੜੀ ਨੌਕਰ ਨਾਲ ਨਹੀਂ ਵਿਆਹਣੀ। ਸੋ ਲਿਹਾਜ਼ਾ ਜਿਹੜੀ ਟ੍ਰੈਜਡੀ ਹੈ, ਜਿਹੜੀ ਉਹਨੇ ਟ੍ਰੈਜਡੀ ਕੀਤੀ ਬਣਾਈ, ਉਹ ਟ੍ਰੈਜਡੀ ਵੀ ਜਿਹੜੀ ਹੈ ਉਹ ਇਸ ਰੀਅਲਿਸਟਿਕ ਪੱਖ ਤੋਂ ਜਿਹੜੀ ਹੈ ਉਹ ਬਣਾਈ। ਅੱਛਾ, ਆਪ ਹੋ ਮਹਿਬੂਬ ਜਾ ਸਤਰ ਬੈਠੇ, ਸਾਡੇ ਰੂਪ ਦਾ ਨਸ਼ਾ ਰਸਾ ਨਿਚੋੜਿਓ। ਅਸੀਂ ਕਿਆ ਮਤਲਬ ਇਹ ਹੈ ਕਿ ਅਗਰ ਤੁਸੀਂ ਸ਼ਾਇਰੀ ਲਿਖਦੇ ਹੋ ਤੇ ਤੁਹਾਨੂੰ ਜਿਹੜੇ ਤੁਹਾਡੇ ਚੋਂ ਲਿਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਲਫ਼ਜ਼ਾਂ ਨੂੰ ਇੰਜ ਬੰਨਣਾ, ਜਿਸ ਤਰ੍ਹਾਂ ਵਾਰਿਸ ਸ਼ਾਹ ਬਣਦਾ ਹੈ, ਇੰਜ ਬੰਨਣਾ ਬਹੁਤ ਮੁਸ਼ਕਿਲ ਹੈ। ਆਪ ਹੋ ਮਹਿਬੂਬ ਜਾ ਸਤਰ ਬੈਠੇ, ਸਤਰ ਦਾ ਮਤਲਬ ਪਰਦੇ ਦੇ ਵਿੱਚ, ਸਾਡੇ ਰੂਪ ਦਾ ਰਸਾ ਨਿਚੋੜ ਗਏ। ਤੇ ਸਾਡਾ ਜਿਹੜਾ ਰੂਪ ਸੀਗਾ, ਸਾਡਾ ਜਿਹੜਾ ਹੁਸਨ ਸੀ, ਉਹਦਾ ਤੁਸੀਂ ਰਸ ਨਿਚੋੜ ਗਏ ਹੋ। ਵਾਰਿਸ ਸ਼ਾਹ ਮੀਆਂ ਮਿਲੀਆਂ ਬਾਹਰਾਂ ਤੋਂ, ਧੜਵੇਲ ਵੇਖੋ ਜ਼ੋਰੋ ਜ਼ੋਰ ਗਏ। ਵਾਰਿਸ ਸ਼ਾਹ ਇਹ ਇੰਝ ਹੋਇਆ ਕਿ ਜਿਵੇਂ ਆਪਣਾ ਵਾਰਾਂ ਮਿਲ ਵੀ ਜਾਣ, ਵਾਰ ਤੇ ਹੁੰਦੀ ਹੈ ਨਾ ਜਿਹੜੀ ਚੋਰਾਂ ਨੂੰ ਫੜਨ, ਚੋਰਾਂ ਦੇ ਗਰੁੱਪ ਨੂੰ ਫੜਨ ਲਈ ਗਰੁੱਪ ਜਾਂਦਾ ਹੈ ਤੇ ਉਹਨੂੰ ਵਾਰ ਕਹਿੰਦੇ ਨੇ। ਤੇ ਵਾਰਿਸ ਸ਼ਾਹ ਕਹਿ ਰਿਹਾ ਕਿ ਵਾਰਿਸ ਸ਼ਾਹ ਮੀਆਂ ਮਿਲੀਆਂ ਬਾਹਰਾਂ ਤੋਂ, ਬਾਹਰਾਂ ਮਿਲ ਵੀ ਗਈਆਂ ਚੋਰਾਂ ਨੂੰ, ਪਰ ਚੋਰ ਫੇਰ ਵੀ ਜ਼ਬਰਦਸਤੀ ਜਿਹੜਾ ਉੱਥੋਂ ਨਿਕਲ ਗਏ। ਮਤਲਬ ਉਹ ਹੀਰ ਤੱਕ ਤੇ ਪਹੁੰਚ ਗਿਆ, ਹੀਰ ਦੇ ਨਾਲ ਉਹਦਾ ਰਿਸ਼ਤਾ ਵੀ ਕਾਇਮ ਹੋ ਗਿਆ, ਲੇਕਿਨ ਜਿਹੜੇ ਖੇੜੇ ਸਨ ਉਹ ਜ਼ੋਰੋ ਜ਼ੋਰ ਜਿਹੜੇ ਆਪਣੀ ਤਾਕਤ ਦੇ ਨਾਲ ਉਹਦੇ ਕੋਲੋਂ ਖੋਹ ਕੇ ਲੈ ਗਏ। ਠੀਕ ਹੈ ਜੀ।
ਸਰ ਜੀ ਜਿੱਥੇ ਜਿੱਥੇ ਇੱਥੇ ਲਿਖਿਆ ਨਾ ਸਾਡੀ ਜ਼ਾਤ ਸਿਫਾਤ ਬਰਬਾਦ ਕਰਕੇ, ਇੱਥੇ ਇਹ ਨਹੀਂ ਹੋ ਸਕਦਾ ਕਿ ਜਿਹੜੀ ਸਾਡੀ ਜ਼ਾਤ ਮੀਨਸ ਆਪਣਾ ਆਪਾ, ਨਾਟ ਕਿ ਵੀ ਮੇਰਾ ਬਰਾਦਰੀ ਬਟ ਮੇਰਾ ਆਪੇ, ਆਪੇ ਚ ਮੇਰੀ ਜੋ ਵੀ ਖੂਬੀਆਂ ਸੀ ਤੂੰ ਉਹ ਵੀ ਖਤਮ ਕਰ ਗਈ, ਮੇਰੇ ਚ ਹੁਣ ਰਿਹਾ ਹੀ ਕੱਖ ਨਹੀਂ ਜਿਹੜੀ ਜਿੱਦਾਂ ਜ਼ਾਤੀ, ਜਿੱਦਾਂ ਜ਼ਾਤੀ ਆਪੇ ਨੂੰ ਕਹਿੰਦੇ ਆ। ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਆਪਣਾ, ਉਹ ਗੱਲ ਸਹੀ ਹੈ। ਔਰ ਹੁਣ ਇਸ ਵੇਲੇ ਦੇ ਜਿਹੜੇ ਸਾਡੇ ਥਿੰਕਿੰਗ ਪੈਟਰਨ ਹੈ ਉਹਦੇ ਚ ਜ਼ਾਤ ਦਾ ਉਹ ਹੀ ਮਤਲਬ ਲਿਆ ਜਾਏਗਾ ਜਿਹੜਾ ਤੁਸੀਂ ਕਹਿ ਰਹੇ ਹੋ। ਲੇਕਿਨ ਮੈਂ ਜਾਣਬੁੱਝ ਕੇ ਉਹਦਾ ਉਹ ਤਰਜਮਾ ਇਸ ਲਈ ਕਰਨਾ ਹੈ ਕਿ ਜਿਹੜਾ ਟ੍ਰਾਈਬਲ ਸੁਸਾਇਟੀ ਹੈ ਉਹਦੇ ਵਿੱਚ ਇੰਡੀਵਿਜੂਅਲ ਜ਼ਾਤ ਹੁੰਦੀ ਨਹੀਂ ਹੈ। ਇੰਡੀਵਿਜੂਅਲ ਜ਼ਾਤ ਦਾ ਤਸੱਵਰ ਨਹੀਂ ਹੁੰਦਾ। ਬਹੁਤ ਅੱਛੇ। ਜ਼ਾਤ ਹਮੇਸ਼ਾ ਕਲੈਕਟਿਵ ਹੁੰਦੀ ਹੈ। ਹਰ ਬੰਦਾ ਜਿਹੜਾ ਹੈ ਉਹ ਕਬੀਲੇ ਦੀ ਹੀ ਜ਼ਾਤ ਹੈ, ਕਬੀਲੇ ਨੂੰ ਹੀ ਮਿਰਰ ਕਰ ਰਿਹਾ ਹੈ, ਉਹ ਕਬੀਲੇ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ ਹੈ। ਜੇ ਕੋਈ ਉਹ ਚੰਗਾ ਕੰਮ ਕਰੇਗਾ ਤੇ ਉਹ ਵੀ ਕਬੀਲੇ ਦੇ ਜ਼ਿੰਮੇ ਲੱਗੇਗਾ, ਤੇ ਜੇ ਭੈੜਾ ਕਰੇਗਾ ਤਾਂ ਵੀ ਕਬੀਲੇ ਦੇ ਜ਼ਿੰਮੇ ਲੱਗੇਗਾ। ਇਹ ਮਤਲਬ ਹੈ। ਇਹ ਬਹੁਤ ਬਾਰੀਕ ਬੀਬਾ ਜੀ, ਇਹ ਬਹੁਤ ਬਾਰੀਕ ਤਫਰੀਕ ਹੈ, डिफरेंशिएशन है, लेकिन ये डिफरेंशिएशन करने बहुत जरूरी ਹੁੰਦੇ ਨੇ। ਬਹੁਤ ਅੱਛੇ ਡਾਕਟਰ ਸਾਹਿਬ, ਸਮਝ ਆ ਗਈ। ਇਹ ਡਾਕਟਰ ਸਾਹਿਬ ਉਹੀ ਗੱਲ ਹੈ ਕਿ ਤੁਹਾਡੀ ਇੰਡੀਵਿਜੂਅਲ ਆਇਡੈਂਟੀਟੀ ਵਰਸਸ ਸੋਸਾਇਟਲ ਆਇਡੈਂਟੀਟੀ ਜਿਹੜੀ ਆ ਅੱਜ ਕੱਲ ਇੰਡੀਵਿਜੂਅਲ ਤੇ ਜ਼ਿਆਦਾ ਜ਼ੋਰ ਹੈ ਤੇ ਸੋਸਾਇਟੀ ਤੇ ਘੱਟ ਹੈ। ਉਸ ਜ਼ਮਾਨੇ 'ਚ ਸੋਸਾਇਟਲ ਆਇਡੈਂਟੀਟੀ, ਹਾਂਜੀ ਨਹੀਂ, ਜਦੋਂ ਟ੍ਰਾਈਬਲਿਜ਼ਮ ਮੁੱਕ ਗਈ ਤੇ ਹਰ ਬੰਦੇ ਦੀ ਮਾਲਕੀ ਜ਼ਮੀਨ ਦੀ ਜਿਹੜੀ ਆ ਵੱਖਰੀ ਵੱਖਰੀ ਹੋ ਗਈ, ਤੇ ਫਿਰ ਉਹਦੇ ਨਾਲ ਬੰਦੇ ਦੀ ਆਪਣੀ ਜ਼ਾਤ ਦਾ ਤਸੱਵਰ ਵੀ ਪੈਦਾ ਹੋਇਆ। ਵਾਹ। ਤੇ ਫਿਰ ਉਹਨਾਂ ਮਹੀਨਿਆਂ ਦੇ ਵਿੱਚ ਫਿਰ ਜਦੋਂ ਉਸ ਸਟੇਜ ਤੇ ਵੀ ਜਿਹੜੀ ਆਪਣਾ ਬੰਦੇ ਦੀ ਜ਼ਾਤ ਦਾ ਤਸੱਵਰ ਜਿਹੜਾ ਕਬੀਲੇ ਦੇ ਨਿਜ਼ਾਮ ਤੋਂ ਬਾਅਦ ਬਣਿਆ, ਉਹ ਜਾਗੀਰਦਾਰੀ ਵਾਲਾ ਸੀਗਾ ਕਿ ਯਾਨੀ ਤੁਸੀਂ ਆਪਣੇ ਇਲਾਕੇ ਨੂੰ, ਆਪਣੇ ਪਿੰਡ ਨੂੰ ਰਿਪਰੈਜ਼ੈਂਟ ਕਰਦੇ ਹੋ। ਇਹ ਬਹੁਤ ਬਾਅਦ ਦੇ ਵਿੱਚ ਕਮਰਸ਼ੀਅਲਾਈਜੇਸ਼ਨ ਔਰ ਇੰਡਸਟਰੀਲਾਈਜੇਸ਼ਨ ਦਾ ਦੌਰ ਜਦੋਂ ਆਇਆ ਤੇ ਉਹਦੇ ਵਿੱਚ ਇਹ ਜਿਹੜੀ ਬੰਦੇ ਦੀ ਪਿਓਰ ਬੰਦੇ ਦੀ ਆਪਣੀ ਜ਼ਾਤ ਹੈ ਉਹਦਾ ਤਸੱਵਰ ਆਇਆ। ਇਹਦੇ ਵਿੱਚ ਐਵੋਲੂਸ਼ਨ ਹੈ। ਯੈਸ। ਅੱਛਾ ਜੀ, ਅਗਲਾ ਬਾਂਜੀ, ਸਾਡੀ ਖੈਰ ਹੈ। ਮੈਂ ਆਰਾਮ ਨਾਲ ਤੁਹਾਨੂੰ ਮੈਂ ਇਹ ਸਾਰੇ ਕਰੀ ਜਾਣਾ ਕਰਨੇ ਆ ਤਾਂ ਕਿ ਸਿਰਫ ਤੁਸੀਂ ਹੀਰ ਹੀ ਨਾ ਟੈਕਸਟ ਹੀ ਨਾ ਪੜ੍ਹੋ, ਬਲਕਿ ਉਹਦੇ ਜਿਹੜੇ ਪਿਛੋਕੜ ਔਰ ਆਲੇ ਦੁਆਲੇ ਜੋ ਕਨਸੈਪਟਸ ਨੇ ਉਹਨਾਂ ਨੂੰ ਵੀ ਸਮਝੋ। ਸਾਡੀ ਖੈਰ ਹੈ ਚਾਹੁੰਦੇ ਖੈਰ ਤੈਂਦੀ, ਫੇਰ ਲਿਖੋ ਹਕੀਕਤਾਂ ਸਾਰੀਆਂ ਜੀ। ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ, ਮਿਹਰ ਦਾ ਮਤਲਬ ਹੈ ਮੁਹੱਬਤ, ਮਿਹਰਬਾਨੀ, ਮਿਹਰ ਬਾਝੋਂ ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ। ਮਤਲਬ ਹੁਣ ਇਹਦੇ ਵਿੱਚ ਹੀ ਤੁਸੀਂ ਇਹ ਦੂਜੇ ਫਿਕਰੇ ਦੇ ਵਿੱਚ ਹੀ ਉਸ ਜ਼ਮਾਨੇ ਦਾ ਤੁਹਾਨੂੰ ਝਲਕ ਮਿਲੇਗੀ ਕਿ ਪੀਰ ਦੀ ਮਿਹਰਬਾਨੀ ਬਹੁਤ ਜ਼ਰੂਰੀ ਹੈ। ਹੁਣ ਤੇ ਕੋਈ ਪੀਰ ਦੀ ਮਿਹਰਬਾਨੀ ਵੱਲ ਧਿਆਨ ਨਹੀਂ ਦਿੰਦਾ, ਲੇਕਿਨ ਉਸ ਵੇਲੇ ਦਾ ਜਿਹੜਾ ਮਾਨਤਾਵਾਂ ਦਾ ਸਿਸਟਮ ਹੈ ਉਹ ਪੀਰ ਦੀ ਮਿਹਰਬਾਨੀ ਦੇ ਨਾਲ ਬਹੁਤੇ ਕੰਮ ਹੁੰਦੇ ਨੇ। ਈਵਨ ਤੁਸੀਂ ਦੇਖ ਲਓ ਕਿ ਜਦੋਂ ਮੈਨੂੰ ਪੋਲੀਓ ਹੋ ਗਿਆ ਸੀ ਤੇ ਮੇਰੇ ਮਾਂ ਪਿਓ ਨੂੰ ਇਹ ਯਕੀਨ ਸੀਗਾ ਕਿ ਇਹਦਾ
ਜਿਹੜਾ ਇਲਾਜ ਹੈ ਉਹ ਕਿਸੇ ਪੀਰ ਫਕੀਰ ਦੀ ਦੁਆ ਹੀ ਹੋਏਗੀ। ਤੇ ਇਸ ਵਾਸਤੇ ਉਹ ਦੂਰ ਦੂਰ ਤੱਕ ਮੈਨੂੰ ਆਪਣਾ ਪੀਰਾਂ ਫਕੀਰਾਂ ਕੋਲ ਲੈ ਕੇ ਜਾਂਦੇ ਸਨ। ਇਸੇ ਚੱਕਰ ਦੇ ਵਿੱਚ ਮੇਰੇ ਪਿਓ ਨੇ ਮੈਨੂੰ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਪਾਕਪਤਨ ਸ਼ਰੀਫ ਲੈ ਕੇ ਗਏ ਸਨ, ਬਾਬਾ ਫਰੀਦ ਸ਼ਕਰਗੰਜ ਦੀ ਦਰਗਾਹ ਤੇ ਕੀ ਕਹਿੰਦੇ ਨੇ ਸ਼ਾਮ ਨੂੰ ਉੱਥੇ ਕੱਚੀ ਟਾਕੀ ਲੱਗੀ ਸੀ। ਕੱਚੀ ਟਾਕੀ ਤੁਹਾਨੂੰ ਉਹਦਾ ਕੀ ਹੁੰਦੀ ਹੈ? ਨਹੀਂ ਸਰ ਜੀ। ਕੱਚੀ ਉਹ ਟਾਕੀ ਸਿਨੇਮਾ ਹੁੰਦਾ ਹੈ। ਕੱਚੀ ਟਾਕੀ ਹੁੰਦੀ ਹੈ ਕਿ ਤੰਬੂ ਲਾ ਕੇ ਨਾ ਤੇ ਉਹਦੇ ਵਿੱਚ ਫਿਲਮ ਵਿਖਾਈ ਜਾਂਦੀ ਹੈ। ਆਮ ਤੌਰ ਤੇ ਸਿਨੇਮੇ ਦੀਆਂ ਦੀਵਾਰਾਂ ਹੁੰਦੀਆਂ ਨੇ ਨਾ, ਤੇ ਜਿਹੜੀ ਕੱਚੀ ਟਾਕੀ ਹੁੰਦੀ ਹੈ ਉਹ ਆਪਣਾ ਤੰਬੂ ਲਾ ਕੇ ਤੇ ਉਹਦੇ ਵਿੱਚ ਦਿਖਾਉਂਦੇ ਨੇ। ਉਹਨੂੰ ਕੱਚੀ ਟਾਕੀ ਕਹਿੰਦੇ ਆ। ਤੇ ਉੱਥੇ ਕੱਚੀ ਟਾਕੀ ਦੇ ਵਿੱਚ ਫਿਲਮ ਲੱਗੀ ਸੀ ਟੈਕਸੀ ਡਰਾਈਵਰ ਦੇਵਾਨੰਦ ਦੀ। ਉਹ ਬੜੇ ਸੋਹਣੇ ਗਾਣੇ ਉਹਦੇ। ਤੇ ਉਹ ਮੈਨੂੰ ਪਹਿਲੀ ਫਿਲਮ ਮੇਰੇ ਵਾਲਦ ਸਾਹਿਬ ਨੇ ਵਿਖਾਈ ਸੀ। ਅੱਛਾ, ਉਹ ਕੱਚੀ ਟਾਕੀ ਦੇ ਵਿੱਚ ਅੱਗੇ 3-4 ਕੁੱਤੀਆਂ ਤੇ ਹੁੰਦੀਆਂ ਨੇ ਉਸ ਇਲਾਕੇ ਦੇ ਚੌਧਰੀਆਂ ਲਈ, ਲੇਕਿਨ ਬਾਕੀ ਸਾਰੇ ਨੇ ਬਾਕੀ ਸਾਰੇ ਲੋਕ ਜਿਹੜੇ ਨੇ ਉਹ ਜ਼ਮੀਨ ਤੇ ਬਹਿੰਦੇ ਨੇ। ਤੇ ਪਹਿਲੇ ਵੀ ਸਮਝੋ 50s ਤੱਕ 60s ਤੱਕ ਵੀ ਜਿਹੜੇ ਵੱਡੇ ਵੱਡੇ ਸ਼ਹਿਰ ਸਨ ਉਹਨਾਂ ਦੇ ਵਿੱਚ ਸਿਨੇਮਾ ਹੁੰਦਾ ਸੀ, ਲੇਕਿਨ ਜਿਹੜੇ ਛੋਟੇ ਸ਼ਹਿਰ ਸਨ ਉਹਨਾਂ ਵਿੱਚ ਕੱਚੀਆਂ ਟਾਕੀਆਂ ਲੱਗਦੀਆਂ। ਯਾਨੀ ਕਿ ਮੂਵੀ ਮੁੱਕ ਗਈ ਤੇ ਫਿਰ ਉਹ ਤੰਬੂ ਵੀ ਲਾਤਾ ਤੇ ਸਿਨੇਮਾ ਹਾਲ ਖਤਮ। ਮਤਲਬ ਉਹ ਅਗਲੇ ਸ਼ਹਿਰ ਲੈ ਗਏ ਉਹਨੂੰ। ਮੋਬਾਈਲ ਸਿਨੇਮਾ ਸੀ। ਅੱਛਾ, ਟਰੈਵਲਿੰਗ ਸਿਨੇਮਾ ਸੀਗਾ, ਜਿੱਦਾਂ ਟਰੈਵਲਿੰਗ ਤਮਾਸ਼ੇ ਹੁੰਦੇ ਜਿੱਦਾਂ। ਹਾਂ, ਟਰੈਵਲਿੰਗ ਸਿਨੇਮਾ ਸੀ ਨਾ ਉਹ ਟਰੈਵਲਿੰਗ ਸਿਨੇਮਾ ਸੀ। ਉਹ ਸ਼ਹਿਰੋਂ ਸ਼ਹਿਰ ਜਾਂਦਾ ਸੀਗਾ, ਔਰ ਫਿਰ ਹਰ ਸ਼ਹਿਰ ਦੇ ਵਿੱਚ ਵੀ ਜਿਹੜੇ ਐਂਟਰਪ੍ਰੈਨਿਓਰ ਸਨ ਉਹਨਾਂ ਨੇ ਇਹ ਰੱਖਿਆ ਹੋਇਆ ਸੀ। ਅੱਛਾ ਜੀ, ਮੌਜੂ ਚੌਧਰੀ ਦੇ ਪੁੱਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਈਆਂ ਜੀ। ਮਤਲਬ ਇਹ ਜਿਹੜਾ ਐਡਾ ਵੱਡਾ ਵਾਕਿਆ ਹੋਇਆ ਕਿ ਚੌਧਰੀ ਮੌਜੂ ਦੇ ਪੁੱਤਰ ਨੇ ਨੌਕਰ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਮਤਲਬ ਮੱਝਾਂ ਤੇ, ਲੇਕਿਨ ਖੋਲੀਆਂ ਆਮ ਤੌਰ ਤੇ ਜਿਹੜੀ ਮੈਂ ਸੁਣਿਆ ਨਾ ਖੋਲੀਆਂ ਦਾ ਲਫ਼ਜ਼ ਮੱਝ ਦੇ ਸਿਲਸਿਲੇ ਉਹ ਨੇ ਜਿਹੜੀਆਂ ਬੁੱਢੀਆਂ ਹੋ ਜਾਂਦੀਆਂ ਨੇ ਨਾ, ਏਜਡ ਜਿਹੜੀਆਂ ਮੱਝਾਂ ਹੁੰਦੀਆਂ ਨੇ ਉਹਨਾਂ ਨੂੰ ਖੋਲੀਆਂ ਕਹਿੰਦੇ ਨੇ। ਯਾਨੀ ਨਖੇਦ ਤੋਂ ਨਖੇਦ ਡੰਗਰ ਵੀ ਉਹਦਾ ਚਾਹ ਰਿਹਾ ਇਹਨੇ। ਆਹ ਜਗ੍ਹਾ ਦੇ ਕੇ ਆਪ ਚੜ ਗਏ, ਆਪ ਚੜ ਜਾਣ ਡੋਲੀ ਚੰਚਰ ਹਾਰੀਆਂ ਇਹ ਕੁਆਰੀਆਂ ਜੀ। ਤੇ ਉਹ ਸ਼ਿਕਾਇਤ ਹੈ ਕਿ ਬੰਦੇ ਨੂੰ ਤਾਂ ਦਗਾ ਦੇ ਜਾਂਦੀਆਂ ਨੇ ਤੇ ਆਪ ਡੋਲੀ ਚੜ ਜਾਂਦੀਆਂ ਨੇ। ਚੰਚਰ ਹਾਰੀਆਂ ਮਤਲਬ ਚਲਾਕੀ ਕਰਨ ਵਾਲੀਆਂ। ਉਹ ਨਹੀਂ ਸਰ ਜੀ, ਚੰਚਲ ਦਾ ਮਤਲਬ ਹੁੰਦਾ ਜਿਹੜਾ ਇੱਕ ਪਾਸੇ ਨਹੀਂ ਟਿਕਦਾ, ਜਿਹਦਾ ਮਨ ਇੱਕ ਪਾਸੇ ਨਹੀਂ ਟਿਕਦਾ। ਚੰਚਲ ਮਨ ਮਤਲਬ ਕਿ ਚੰਚਲ ਇੱਕ ਚੀਜ਼ ਤੇ ਨਹੀਂ ਜਿਹੜਾ ਟਿਕਦਾ। ਉਹੀ ਲੇਕਿਨ ਇਹ ਹੈ ਕਿ ਵਾਰਿਸ ਸ਼ਾਹ ਦੀ ਇੱਕ ਹੋਰ ਬੜੀ ਮਸ਼ਹੂਰ ਲਾਈਨ ਹੈਗੀ ਹੈ, ਤੁਸੀਂ ਪਹਿਲੇ ਵੀ ਸੁਣੀ ਹੋਣੀ ਹੈ। ਵਾਰਿਸ ਸ਼ਾਹ ਵਸਾ ਕੀ ਕੁਆਰੀਆਂ ਦਾ, ਐਵੇਂ ਲੋਕ ਨਕਮੜੇ ਕਰਨ ਜਿਹੜੇ। ਇਹ ਤੁਹਾਨੂੰ ਯਾਦ ਹੈ? ਇਹ ਆਪਾਂ ਪੜ੍ਹ ਚੁੱਕੇ ਹਾਂ ਜੀ। ਇਹ ਪੜ੍ਹ ਚੁੱਕੇ ਹਾਂ ਅਸੀਂ ਕਿ ਵਾਰਿਸ ਸ਼ਾਹ ਜਿਹੜੀ ਕੁਆਰੀ ਕੁੜੀ ਆ ਉਹਦਾ ਇਸ਼ਕ ਕੀ ਹੈ। ਜਦੋਂ ਉਹਦਾ ਵਿਆਹ ਹੋ ਗਿਆ ਤੇ ਉਹਨੇ ਵਿਚਾਰੀ ਨੇ ਆਪਣੇ ਨਵੇਂ ਟੱਬਰ ਦੇ ਵਿੱਚ ਜਾ ਕੇ ਤੇ ਉਹਨੇ
ਉਹਦੇ ਉਸ ਟੱਬਰ ਦੀ ਹੋ ਜਾਣਾ। ਸੱਪ ਰੂਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦਿੰਦੀਆਂ ਨੇ ਹੇਠ ਖਾਰੀਆਂ ਦੇ। ਸੱਪ ਰੂਸੀਆਂ ਦੇ, ਰੂਸੀਆਂ ਦਾ ਮਤਲਬ ਰੱਸੀਆਂ ਦੇ, ਇਹ ਰੱਸੀਆਂ ਦੇ ਜਾਦੂ ਦੇ ਨਾਲ ਸੱਪ ਬਣਾ ਦਿੰਦੀਆਂ ਨੇ। ਇਹ ਜਿਹੜਾ ਨਾ ਇਹ ਇਸ਼ਾਰਾ, ਇਹ ਮੇਰੇ ਖਿਆਲ ਹੈ ਕਿ ਜਿਹੜਾ ਪੈਗੰਬਰ ਸੀ ਵੱਡਾ ਇਬਰਾਹੀਮ ਨਹੀਂ ਮੂਸਾ ਦੇ ਨਾਲ ਹੋਇਆ ਸੀ ਕਿ ਉਹਨਾਂ ਨੇ ਰੱਸੀਆਂ ਦੇ ਸੱਪ ਬਣਾਤੇ ਸਨ। ਸੱਪ ਰੂਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦਿੰਦੀਆਂ ਨੇ ਹੇਠ ਖਾਰੀਆਂ ਦੇ। ਤੇ ਇਹ ਐਡੀਆਂ ਚਲਾਕ ਨੇ ਕਿ ਤਾਰੇ ਮਤਲਬ ਜਿਹੜੇ ਸਟਾਰਸ ਨੇ, ਤੇ ਖਾਰੀ ਹੁੰਦੀ ਹੈ ਵੱਡੀ ਜੀ ਟੋਕਰੀ ਹੁੰਦੀ ਹੈ, ਤੇ ਉਹ ਟੋਕਰੀ ਜਿਹੜੀ ਹੁੰਦੀ ਹੈ ਨਾ, ਇਸ ਤਰ੍ਹਾਂ ਉਹ ਇਸ ਤਰੀਕੇ ਨਾਲ ਹੁੰਦੀ ਹੈ, ਚੁੰਝ ਵਾਲੀ ਹੁੰਦੀ ਹੈ। ਉੱਤੋਂ ਇੱਕ ਪਾਸਿਓਂ ਚੌੜੀ ਤੇ ਫਿਰ ਹੌਲੀ 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 ਉਹ ਇਹ ਉੱਤੇ ਛੋਟੀ ਜੀ ਹੋ ਜਾਂਦੀ ਹੈ। ਤੇ ਇਹ ਆਮ ਤੌਰ ਤੇ ਜਿਹੜੀਆਂ ਖਾਰੀਆਂ ਨੇ ਨਾ, ਇਹ ਪਿੰਡਾਂ ਦੇ ਵਿੱਚ ਕੁੱਕੜਾਂ ਨੂੰ ਤਾੜਨ ਲਈ ਜਾਂ ਪੱਕੇ ਹੋਏ ਸਾਮਾਨ ਨੂੰ ਸੰਭਾਲਣ ਲਈ ਖਾਰੀਆਂ ਵਰਤੀਆਂ ਜਾਂਦੀਆਂ ਸਨ। ਡਾਕਟਰ ਸਾਹਿਬ ਦਾ ਮਤਲਬ ਕਹਿ ਰਹੇ ਨੇ ਕਿ ਇਹ ਜੋ ਕੁਆਰੀਆਂ ਨੇ ਇਹ ਬੰਦੇ ਦਾ ਤਵਾਜ਼ਨ ਹਿਲਾ ਦਿੰਦੀਆਂ ਨੇ, ਤੇ ਉਹਨੂੰ ਸੱਪ ਬਣਾਤਾ, ਤੇ ਇਸ ਤਰ੍ਹਾਂ ਦੇ ਉਹਨੂੰ ਮੈਂਟਲ ਕਾਈਂਡ ਆਫ ਸਿਚੁਏਸ਼ਨਸ ਹੋ ਜਾਂਦੀਆਂ। ਮਤਲਬ ਸ਼ਿਕਾਇਤ ਜੋ ਕਰਨੀ ਹੈ ਤੇ ਫਿਰ ਚੰਗੀ ਤਰ੍ਹਾਂ ਕਰੋ ਨਾ। ਐਗਜ਼ੈਜਰੇਟਡ ਸ਼ਿਕਾਇਤ। ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਣ ਸਾਹਮਣੇ ਜਾ ਗਮਕਾਰੀਆਂ ਜੀ। ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ, ਆਪਣੇ ਪੇਕੇ ਦੇ ਵਿੱਚ ਜਿਹੜੇ ਜੱਟ ਹੁੰਦੇ ਨੇ, ਜਿਵੇਂ ਰਾਂਝਾ ਹੈ, ਉਹਨਾਂ ਨੂੰ ਤਾਂ ਫਕੀਰ ਕਰ ਜਾਂਦੀਆਂ ਨੇ, ਤੇ ਆਪੂ ਸਾਹਮਣੇ ਜਾ ਕੇ ਗਮਕਾਰੀਆਂ ਆਪਣਾ ਐਸ਼ੋ ਇਸ਼ਰਤ ਕਰਦੀਆਂ ਨੇ। ਆਪ ਨਾਲ ਸੁਹਾਗ ਦੇ ਜਾ ਰੁਪਣ ਦਾ ਮਤਲਬ ਵੀ ਹੁੰਦਾ ਹੈ ਵਿਆਹ ਕਰ ਲੈਣਾ। ਆਪ ਨਾਲ ਸੁਹਾਗ ਦੇ ਜਾ ਰੁਪਣ, ਆਪ ਤੇ ਸੁਹਾਗਣਾ ਬਣ ਕੇ ਤੇ ਵਿਆਹ ਕਰਵਾ ਜਾਂਦੀਆਂ ਨੇ। ਪਿੱਛੇ ਲਾ ਜਾਵਣ ਪਿਚਕਾਰੀਆਂ ਜੀ। ਲੇਕਿਨ ਜਿਹੜੇ ਪਿੱਛੇ ਜਿਹਨੂੰ ਛੱਡ ਕੇ ਗਈਆਂ ਹੁੰਦੀਆਂ ਨੇ, ਉਹਨੂੰ ਦਾਗ ਲਾ ਜਾਂਦੇ ਨੇ, ਪਿਚਕਾਰੀ ਮਾਰ ਜਾਂਦੀਆਂ ਨੇ ਨਾ। ਜਿਵੇਂ ਹੋਲੀ ਤੇ ਪਿਚਕਾਰੀ ਨਹੀਂ ਲੋਕੀ ਚਲਾਉਂਦੇ, ਨਿਸ਼ਾਨ ਛੱਡ ਜਾਂਦੇ ਆਪਣਾ। ਹਾਂ, ਉਹਦਾ ਜਿਹੜਾ ਨਿਸ਼ਾਨ ਹੈ ਨਾ ਆਪਣਾ, ਉਹ ਛੱਡ ਜਾਂਦੀਆਂ ਨੇ, ਕਿਉਂਕਿ ਫਿਰ ਲੋਕੀ ਉਸ ਨਿਸ਼ਾਨ ਰਾਹੀਂ ਉਸ ਬੰਦੇ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਨੇ। ਸਰਦਾਰਾਂ ਦੇ ਡਾਕਟਰ ਸਾਹਿਬ ਇੱਕ ਪੁੱਛਣਾ ਸੀ ਕਿ ਇੱਕ ਪੁਚਕਾਰੀਆਂ ਇੱਕ ਲਫ਼ਜ਼ ਹੁੰਦਾ ਸਾਡੇ, ਪੁੱਛ ਕਰਨਾ, ਮਤਲਬ ਕਿ ਐਵੇਂ ਪਿੱਛੇ ਬੰਦੇ ਨੂੰ ਲਾਈ ਜਾਣਾ, ਕਿ ਇਹ ਤਾਂ ਨਹੀਂ ਕਿ ਉਹਨਾਂ ਬੰਦਿਆਂ ਨੂੰ ਵੈਸੇ ਪਿੱਛੇ ਥੋੜੀ ਜਿਹੀ ਐਵੇਂ ਆਸ ਲਾ ਚਟਨੀ, ਪੁੱਛ ਕਰਨਾ ਲਫ਼ਜ਼ ਤੁਹਾਨੂੰ ਪਤਾ ਕੀ? ਨਹੀਂ, ਮੈਨੂੰ ਪਤਾ ਹੈ, ਲੇਕਿਨ ਤੁਸੀਂ ਡਾਕਟਰ, ਤੁਸੀਂ ਰੋਜ਼ ਪਿਚਕਾਰੀਆਂ ਚਲਾਉਂਦੇ ਹੋ, ਤਾਂ ਤੁਸੀਂ ਕਿਉਂ ਇਹ ਭੁੱਲ ਰਹੇ ਹੋ? ਨਹੀਂ, ਉਹ ਤਾਂ ਪਿਚਕਾਰੀਆਂ ਤੇ ਟੀਕੇ ਲਾਉਣੇ ਆ ਜੀ। ਤੁਸੀਂ ਜਿਹੜਾ ਟੀਕਾ ਲਾਉਂਦੇ ਹੋ, ਪਿਚਕਾਰੀ ਮਾਰਦੇ ਹੋ ਨਾ। ਹਾਂਜੀ, ਤੇ ਇਹ ਉਹ ਪਿਚਕਾਰੀ ਹੈ ਨਾ। ਪਿਚਕਾਰੀ ਦਾ ਮਤਲਬ ਹੈ, ਜਿਵੇਂ ਬੀਬਾ ਜੀ ਨੇ ਕਿਹਾ, ਕਿ ਉਹ ਤੁਹਾਨੂੰ ਇੱਕ ਬਦਨਾਮੀ ਦਾ ਨਿਸ਼ਾਨ ਲਾ ਜਾਂਦੀਆਂ ਨੇ। ਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮਲ ਦੀਆਂ ਚਾਹ ਪਿਚਕਾਰੀਆਂ ਜੀ।
ਸਰਦਾਰਾਂ ਦੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਤੇ ਨੌਕਰ ਬਣਾ ਦਿੰਦੀਆਂ ਨੇ ਤੇ ਆਪ ਮਲ ਦੀਆਂ ਯਾਨੀ ਮਾਲਕ ਬਣ ਜਾਂਦੀਆਂ ਨੇ, ਆਪ ਸਰਦਾਰੀ ਦੀਆਂ ਮਾਲਕ ਬਣ ਜਾਂਦੀਆਂ ਨੇ। ਵਾਰਿਸ਼ਾਂ ਨਾ ਹਾਰਦੀਆਂ ਆਸਾਂ ਕੋਲੋਂ, ਰਾਜੇ ਭੋਜ ਸੀ ਇਹ ਨਾ ਹਾਰੀਆਂ ਜੀ। ਇਹ ਰਾਜੇ ਭੋਜ ਦਾ ਮੈਂ ਤੁਹਾਨੂੰ ਕਿੱਸਾ ਸੁਣਾ ਚੁੱਕਿਆ ਹੈ ਕਿ ਕੀ ਕਿੱਸਾ ਸੀ, ਦੱਸੋ ਜੀ। ਆਪਣਾ ਰਾਜੇ ਭੋਜ ਦਾ ਕੀ ਕਿੱਸਾ ਸੀ? ਇਹ ਹੁਣ ਯਾਦ ਨਹੀਂ ਆ ਰਿਹਾ ਡਾਕਟਰ, ਸੁਣਿਆ ਤਾਂ ਵਧੀਆ। ਹੈ ਤੁਹਾਡੇ ਕੋਲੋਂ। ਤੂੰ ਦੱਸ। ਰਾਜੇ ਹਾਂਜੀ, ਭੋਜ ਦੀ ਜਿਹੜੀ ਕੋਕਲਾਂ ਸੀਗੀ ਉਹਦੀ ਵਾਈਫ। ਨਹੀਂ ਨਹੀਂ ਨਹੀਂ, ਰਾਜੇ ਭੋਜ ਦਾ ਇਹ ਕਿੱਸਾ ਸੀ ਕਿ ਰਾਜੇ ਭੋਜ ਦੀ ਜਿਹੜੀ ਉਹਦੀ ਰਾਣੀ ਸੀ, ਉਹਨੇ ਆਪਣੀ ਭੈਣ ਨਾਲ ਸ਼ਰਤ ਲਾਈ ਕਿ ਮੈਂ ਚਾਹਾਂ ਤੇ ਇਹਨੂੰ ਘੋੜਾ ਬਣਾ ਕੇ ਇਹਦੇ ਉੱਤੇ ਚੜ ਸਕਦੀ ਹੈ। ਮਤਲਬ ਇਹ ਇੰਨਾ ਮੇਰੇ ਪਿੱਛੇ ਲੱਗਾ ਹੈ। ਤੇ ਉਹਨੇ ਕਿਹਾ ਕਿ ਅੱਛਾ ਫਿਰ ਠੀਕ ਹੈ। ਤੇ ਉਹਨੇ ਕਿਹਾ ਤੂੰ ਖਿੜਕੀ 'ਚ ਦੇਖ, ਤੂੰ ਖਿੜਕੀ 'ਚ ਦੇਖਦੀ ਰਹੀ। ਤੇ ਉਹ ਆਇਆ ਰਾਜਾ ਤੇ ਉਹਨੇ ਪਤਿਆ ਸ਼ਤਿਆ ਕੇ ਮੁਹੱਬਤ ਪਿਆਰ ਕਰਕੇ ਉਹਨੇ ਕਿਹਾ ਮੈਂ ਜੀ ਤੁਸੀਂ ਘੋੜਾ ਬਣੋ ਅੱਜ ਮੇਰਾ। ਤੇ ਉਹ ਘੋੜਾ ਬਣ ਗਿਆ। ਤੇ ਇਹ ਉਹਦੇ ਉਸ ਵਾਕਿਏ ਵੱਲ ਇਸ਼ਾਰਾ ਹੈ। ਤੇ ਸਰ ਜੀ ਫਿਰ ਉਹ ਜਿਹੜੀ ਕਹਾਵਤ ਹੈ ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ, ਉਹ ਬੜਾ ਅਮੀਰ ਆਦਮੀ, ਇਹ ਬਹੁਤ ਜ਼ਿਆਦਾ ਮਤਲਬ there is a disparity between the two। ਇਹ ਸਟੋਰੀ ਦੀ ਤੇ ਫਿਰ ਇਸ ਗੱਲ ਨਾਲ ਗੱਲ ਨਹੀਂ ਬਣੀ। ਰਾਜਾ ਭੋਜ ਸੀ ਉਹ ਲੋਕਾਂ ਲਈ ਤੇ ਬਹੁਤ ਵੱਡੀ ਸ਼ੈ ਸੀ ਨਾ। ਤੇ ਇਸੇ ਲਈ ਤੇ ਉਹਦਾ ਘੋੜਾ ਬਣ ਜਾਣਾ ਜਿਹੜਾ ਉਹ ਮਿਸਾਲ ਬਣ ਗਿਆ ਨਾ। ਜੀ ਜੀ ਜੀ। ਅੱਛਾ ਜੀ, ਅਗਲਾ ਬੰਦ ਜੀ। ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ, ਜਰਮ ਗਾਲੀਏ ਤਾਂ ਉੱਥੇ ਜਾ ਲਈਏ। ਰਾਂਝੇ ਨੇ ਕਿਹਾ ਕਿ ਜਿਹੜੀ ਹੀਰ ਹੈ ਉਹ ਹੁਣ ਐਸੀ ਦੌਲਤ ਹੈ ਜਿਹੜੀ ਲੁੱਟ ਲਈ ਗਈ ਹੈ। ਜਰਮ ਗਾਲੀਏ ਤਾਂ ਉੱਥੇ ਜਾ ਲਈਏ। ਜਰਮ ਗਾਲੀਏ ਦਾ ਮਤਲਬ ਹੈ ਜੋ ਕੁਛ ਆਪਣੀ ਹਸਤੀ ਹੈ ਉਹਨੂੰ ਮਿਟਾਈਏ ਤੇ ਫਿਰ ਉਹਨੂੰ ਮਿਲਿਆ ਜਾ ਸਕਦਾ ਹੈ। ਉਹ ਰੱਬ ਦੇ ਨੂਰ ਦਾ ਖਾਨ ਯਗਮਾ ਜਿਹੜੀ ਹੈ ਉਹ ਰੱਬ ਦੇ ਨੂਰ ਦਾ ਜਿਹੜਾ ਹੈ ਉਹ ਖਾਨ ਯਗਮਾ ਮਤਲਬ ਟਰੇ ਵਿੱਚ ਰੱਖਿਆ ਹੋਇਆ ਇੱਕ ਤੋਹਫਾ ਹੈ। ਸ਼ੋਧੇ ਹੋਏ ਕਿ ਜਰਮ ਵਟਾ ਲਈਏ ਤੇ ਸ਼ੋਧੇ ਮਾੜੇ ਬਣ ਕੇ ਤੇ ਆਪਣੀ ਹੋਂਦ ਨੂੰ ਦੁਬਾਰਾ ਤੋਂ ਘੜੀਏ। ਇੱਕ ਹੋਮਣਾ ਰਿਹਾ ਫਕੀਰ ਮੈਥੋਂ, ਰਿਹਾ ਇਤਨਾ ਵਸ ਸੋ ਲਾ ਲਈਏ। ਮਤਲਬ ਜਿੰਨੇ ਵੀ ਤਰੀਕੇ ਹੋ ਸਕਦੇ ਸਨ ਹੀਰ ਨੂੰ ਲੈਣ ਦੇ ਉਹ ਤੇ ਕਰ ਹਟਿਆ ਮੈਂ, ਬਸ ਇੱਕ ਫਕੀਰ ਹੋਣਾ ਰਹਿ ਗਿਆ ਸੀ। ਤੇ ਹੁਣ ਉਹ ਕਰਕੇ ਵੀ ਵੇਖ ਲਵਾਂ ਕਿ ਕੀ ਹੁੰਦਾ ਹੈ। ਮਤਲਬ ਦੇਖੋ ਵਾਰਿਸ ਸ਼ਾਹ ਜਿਹੜਾ ਹੈ ਇਹਦੇ 'ਚ ਵਾਰਿਸ ਸ਼ਾਹ ਦੇ ਵਕਤ ਤੋਂ ਵੀ ਦੇਖੋ ਤੁਸੀਂ, ਇਹ ਵਾਰਿਸ ਸ਼ਾਹ ਜਿਹੜਾ ਹੈ ਉਹ ਰਾਂਝੇ ਕੋਲੋਂ ਜਿਹੜੀ ਦੁਨੀਆ ਦੇ ਵਿੱਚ ਕਾਮਯਾਬੀ ਲਈ ਜਿਹੜੀ ਮਿਹਨਤ ਕੀਤੀ ਜਾਂਦੀ ਹੈ, ਮਿਹਨਤ ਨਾਲ ਚੀਜ਼ ਹਾਸਲ ਕੀਤੀ ਜਾਂਦੀ ਹੈ, ਪਹਿਲੇ ਉਹਦੇ ਕੋਲੋਂ ਉਹ ਕਰਵਾਈ ਹੈ ਸਾਰੀ। 12 ਸਾਲ ਉਹਦੇ ਕੋਲੋਂ ਮੱਝਾਂ ਚਰਵਾਈਆਂ ਨੇ ਉਹਨੇ।
ਤੇ ਉਹ ਸਾਰਾ ਜਿਹੜਾ ਉਹਦੀ ਲੇਬਰ ਹੈ, ਸਾਰੀ ਜਿਹੜੀ ਉਹਦੀ ਮਿਹਨਤ ਹੈ, ਉਹਦੇ ਨਾਲ ਤੇ ਉਹਨੂੰ ਹਾਸਲ ਨਹੀਂ ਹੋਇਆ। ਤੇ ਹੁਣ ਆਖਰੀ ਜਿਹੜਾ ਹੱਲ ਹੈ, ਜਿਹੜਾ ਆਖਰੀ ਕੋਸ਼ਿਸ਼ ਹੈ, ਉਹ ਫਕੀਰ ਹੋਣਾ ਹੈ। ਜਿਵੇਂ ਬੁੱਧ ਮਤ ਵਿੱਚ ਵੀ, ਜੈਨ ਮਤ ਵਿੱਚ ਵੀ, ਸਾਰਿਆਂ ਵਿੱਚ ਹੀ ਅਖੀਰ ਜਿਹੜਾ ਹੈ ਉਹ ਨਿਜਾਤ ਕਹਿੰਦੇ ਨੇ ਜੀ ਫਕੀਰ ਹੋਣ ਦੇ ਵਿੱਚ। ਤੇ ਹੁਣ ਇੱਥੇ ਕਹਿ ਰਿਹਾ ਕਿ ਇੱਕ ਫਕੀਰ ਹੋਣਾ ਰਹਿ ਗਿਆ ਸੀ ਮੇਰਾ, ਉਹ ਵੀ ਹੁਣ ਮੈਂ ਫਕੀਰ ਹੋ ਕੇ ਵੀ ਹੁਣ ਮੈਂ ਇਹ ਤਰੀਕਾ ਇਸਤੇਮਾਲ ਕਰਕੇ ਵੀ ਵੇਖ ਲੈਂਦੀ। ਯਾਨੀ ਕਿ ਆਖਰੀ ਵਾਹ ਲਾ ਰਿਹਾ ਮੈਂ। ਇਹ ਆਖਰੀ ਵਾਰ ਆ ਰਹੇ ਆ, ਇਸ ਤੋਂ ਅੱਗੇ ਕੁਛ ਬੰਦਾ ਕੁਛ ਨਹੀਂ ਕਰ ਸਕਦਾ। ਮੱਖਣ ਪਾਲਿਆ ਚੀਕਣਾ ਨਰਮ ਪਿੰਡਾ। ਮੇਰਾ ਜਿਹੜਾ ਪਿੰਡਾ ਹੈ ਇਹ ਤੇ ਮੱਖਣ ਖਾ ਕੇ ਪਲਿਆ ਹੈ। ਜ਼ਰਾ ਖਾਕ ਦੇ ਵਿੱਚ ਰੁਲਾ ਲਈਏ ਤੇ ਇਹਨੂੰ ਜ਼ਰਾ ਮਿੱਟੀ ਦੇ ਵਿੱਚ ਰੋਲ ਲਈਏ। ਬਹੁਤ ਖੂਬਸੂਰਤ ਲਾਈਨ ਡਾਕਟਰ। ਹਾਂਜੀ। ਕਿਸੇ ਜੋਗੀ ਥੀ ਸਿੱਖੀਏ ਸਹਿਰ ਕੋਈ। ਕਿਸੇ ਜੋਗੀ ਕੋਲੋਂ ਜਾਦੂ, ਸਹਿਰ ਦਾ ਮਤਲਬ ਹੈ ਜਾਦੂ। ਕਿਸੇ ਜੋਗੀ ਕੋਲੋਂ ਉਹ ਜਾਦੂ ਸਿੱਖੀਏ, ਚੇਲੇ ਹੋਏ ਕਿ ਕੰਨ ਪੜਵਾ ਲਈਏ। ਤੇ ਉਹਦੇ ਚੇਲੇ ਬਣ ਕੇ ਤੇ ਕੰਨ ਪੜਵਾ ਲਈਏ। ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿੰਨ੍ਹ ਲਾ ਲਈਏ। ਪਹਿਲੇ ਤੇ ਅਸੀਂ ਲੋਕਾਂ ਦੇ ਝੁਗੇ ਬਾਲੇ ਨੇ, ਸਾੜੇ ਨੇ ਜਾਂ ਸੇਕੇ ਨੇ, ਤੇ ਆਪਣੇ ਆਪ ਨੂੰ ਤੇ ਕੋਈ ਤਕਲੀਫ ਉਸ ਤਰ੍ਹਾਂ ਦੀ ਨਹੀਂ ਨਾ ਦਿੱਤੀ। ਸਰ ਜੀ ਇਹ ਬੜੀ ਫੇਮਸ ਹੋਈ ਹੈ ਇਹ ਚੀਜ਼, ਇਹ ਬੜੀ ਯੂਜ਼ ਹੋਈ ਹੈ, ਫਿਰ ਅੱਜ ਤੱਕ ਇਹੀ ਗੱਲ ਯੂਜ਼ ਹੁੰਦੀ ਹੈ। ਇਹ ਜਿਹੜੀ ਕਹਾਵਤ ਜੀ ਬਣੀ ਹੈ ਬੜੀ ਕਮਾਲ ਦੀ ਸ਼ੈ ਹੈ। ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ, ਦੂਜਿਆਂ ਦਾ ਝੁੱਗਾ ਬਾਲ ਕੇ ਸੇਕ ਰਿਹਾ ਸਾਂ ਮੈਂ। ਮਤਲਬ ਦੂਜਿਆਂ ਦਾ ਤਮਾਸ਼ਾ ਵੇਖ ਰਿਹਾ ਸੀ ਹਾਲੇ ਤੱਕ, ਹੁਣ ਆਪਣਾ ਤਮਾਸ਼ਾ ਵੇਖ ਲਈਏ। ਹੁਣ ਮੈਂ ਆਪਣੀ ਜ਼ਾਤ ਦਾ ਤਮਾਸ਼ਾ ਦੇਖਣਾ ਹੈ। ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ, ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ। ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਮੈਂ, ਹੁਣ ਖੇੜਿਆਂ ਨੂੰ ਝੋਕ। ਅੱਛਾ, ਇਹ ਵੈਸੇ ਕਈ ਨੂੰ ਜੋਕ ਵੀ ਸ਼ਾਇਦ ਪੜ੍ਹਨਗੇ। ਜੋਕ ਤੇ ਤੁਹਾਨੂੰ ਪਤਾ ਨਾ ਕਿ ਉਹ ਲਹੂ ਚੂਸਦੀ ਹੈ। ਝੋਕ ਸਰ ਜੀ ਡੇਰਾ ਵੀ ਤੇ ਹੁੰਦਾ। ਨਹੀਂ, ਜੋਕ ਮੈਂ ਦੱਸਣਾ ਤੁਹਾਨੂੰ। ਜੋਕ ਦਾ ਤੁਹਾਨੂੰ ਪਤਾ ਨਾ ਕੀ ਹੁੰਦੀ ਹੈ। ਜੋਕ ਇੱਕ ਡਾਕਟਰ ਸਾਹਿਬ ਜੋਕ ਵੀ ਕਹਿੰਦੇ ਨਾ, ਜੋਕ ਲੀਚੀਜ਼ ਜੋਕ ਨਹੀਂ ਹਾਂ, ਲੀਚੀਜ਼ ਤੇ ਇਹਨਾਂ ਨੂੰ ਆਪਣਾ ਜੂਆਂ ਨੂੰ ਨਹੀਂ ਕਹਿੰਦੇ। ਨਹੀਂ ਡਾਕਟਰ ਸਾਹਿਬ ਜੋਕ ਨੂੰ ਕਹਿੰਦੇ ਜਿਹੜੀਆਂ ਨੇ ਉਹ ਜਿਹੜਾ ਖੂਨ ਚੂਸਦੀਆਂ ਨੇ। ਹਾਂਜੀ ਜੋਕ, ਜਿਹਨੂੰ ਜੋਕ ਵੀ ਕਹਿੰਦੇ ਆ। ਆਹੋ, ਉਹ ਕਹਿੰਦੇ ਸਨ ਇਹ ਖੂਨ ਜਿਹੜਾ ਨਾ ਇਹਦੇ ਚ ਗੰਦਾ ਖੂਨ ਇਹਦਾ ਹੋ ਗਿਆ ਤੇ ਗੰਦੇ ਖੂਨ ਨੂੰ ਚੂਸਣ ਲਈ ਫਿਰ ਉਹ ਜੋਕਾਂ ਲਾਉਂਦੇ ਸਨ। ਇਹ ਤੇ ਮੈਡੀਕਲ ਟ੍ਰੀਟਮੈਂਟ ਵੀ ਆ ਨਾ ਬਿਲਕੁਲ ਸਹੀ। ਬਿਲਕੁਲ, ਮੈਂ ਤੇ ਜੋਕਾਂ ਲੱਗਦੀਆਂ ਵੇਖੀਆਂ ਨੇ, ਉਹ ਫੁੱਲ ਜਾਂਦੀਆਂ ਨੇ, ਉਹ ਜਦੋਂ ਚੂਸਦੀਆਂ ਨੇ ਨਾ ਖੂਨ, ਤੇ ਉਹ ਬੰਦੇ ਦੇ ਖੂਨ ਦੇ ਨਾਲ ਫੁੱਲ ਕੇ ਭਾਰੀ ਹੋ ਜਾਂਦੀਆਂ ਨੇ, ਫਿਰ ਡਿੱਗ ਪੈਂਦੀਆਂ ਨੇ ਆਪੇ ਹੀ। ਹਾਂਜੀ, ਉੱਥੇ ਖੁਦੀ ਗੁਮਾਨ ਮਨਜ਼ੂਰ ਨਹੀਂ, ਸਿਰ ਦੇ ਦੀਜੀਏ ਤਾਂ ਭੇਤ ਪਾ ਲਈਏ। ਮਤਲਬ ਉੱਥੇ ਖੁਦੀ ਗੁਮਾਨ, ਐਰੋਗੈਂਸ ਜਾਂ ਮੈਂ ਦਾ ਉੱਥੇ ਕੋਈ ਕੰਮ ਨਹੀਂ ਹੈਗਾ।
वाह बहुत खूबसूरत लाइन ਉੱਥੇ ਤੇ ਇਹ ਹੈ ਕਿ ਸਿਰ ਦਿਓ ਤੇ ਭੇਤ ਮਿਲਣਾ ਤੁਹਾਨੂੰ। वाह ਜੇ ਤੈਂ ਪਿਆਰ ਕਰਨ ਦਾ ਚਾਹੋ सिर धर तली गली मोरिया ਸਿਰ ਧਰ ਤਲੀ ਗਲੀ ਮੁਰੀ ਆਓ। ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ। ਵਾਰਿਸ ਸ਼ਾਹ ਵਾਹ। ਮਹਿਬੂਬ ਜਿਹੜਾ ਹੈ ਉਹ ਮਿਲਦਾ ਹੀ ਉਦੋਂ ਹੈ ਜਦੋਂ ਤੁਸੀਂ ਆਪਣਾ ਆਪ ਜਿਹੜਾ ਉਹਨੂੰ ਮੁਕਾ ਦਿਓ। ये बड़ी साहब, स्पिरिचुअल एक- लाइन है डॉक्टर साहब जी, ਹਾਂਜੀ बड़ी स्पिरिचुअल लाइन हैगी है ये रब ਨੂੰ ਮਤਲਬ ਕਿ ਆਪਾਂ ਜਿਹੜੀ ਇਹ ਨਾਂ ਲਿਖੀ ਹੈ ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈ ਹੈ ਜਦੋਂ ਆਪਣਾ ਆਪ ਗਵਾ ਲਈਏ। ਅਸਲ ਦੇ ਵਿੱਚ ਬੀਬਾ ਜੀ ਅਗਰ ਤੁਸੀਂ ਜਿਹੜਾ ਇਸ਼ਕ ਦਾ ਪ੍ਰੋਸੈਸ ਹੈ ਈਵਨ ਇਹ ਹੀਰ ਰਾਂਝੇ ਦੇ ਇਸ਼ਕ ਦਾ ਜਿਹੜਾ ਪ੍ਰੋਸੈਸ ਹੈ ਉਹ ਤੇ ਬੇਸਿਕਲੀ ਆਪਣੇ ਆਪ ਨੂੰ ਗਵਾਉਣ ਦਾ ਅਮਲ ਹੈ। बिल्कुल सही बिल्कुल वाह बिल्कुल सही ਮਤਲਬ ਇਹ ਹੈ ਕਿ ਉਹ ਦੂਜੇ ਬੰਦੇ ਨੂੰ ਹਾਸਲ ਕਰਨ ਲਈ ਘੱਟ ਹੈ, ਉਹ ਆਪਣੇ ਆਪ ਨੂੰ ਗਵਾਉਣ ਲਈ ਬਹੁਤਾ ਹੈ। ਬਹੁਤ ਅੱਛੇ ਡਾਕਟਰ ਸਾਹਿਬ। ਔਰ ਜਦੋਂ ਆਪਣੇ ਆਪ ਨੂੰ ਆਪਣਾ ਆਪ ਗਵਾਚਦਾ ਹੈ ਤੇ ਫਿਰ ਉਹ ਹਾਲਤ ਪੈਦਾ ਹੁੰਦੀ ਮਹਿਬੂਬ ਦੇ ਮਿਲਣ ਵਾਲੀ। ਅੱਗੇ ਚਲੋ ਜੀ। ਡਾਕਟਰ ਸਾਹਿਬ ਇੱਕ ਕੁਐਸਚਨ ਪੁੱਛਣਾ ਸੀਗਾ ਕਿ ਜਿਹੜਾ ਕੰਨ ਪੜਵਾਉਣ ਦਾ ਰਸਮ ਹੈਗੀ ਆ ਇਹਦਾ ਮਤਲਬ ਤਾਂ ਬੰਦੇ ਜੇ ਪੜਵਾਉਂਦੇ ਨੇ ਤੇ ਉਹ ਤਾਂ ਚਲੋ ਕਹਿੰਦੇ ਜੀ ਫਕੀਰ ਬਣ ਜਾਣਾ ਸਭ ਕੁਝ ਛੱਡ ਦੇਣਾ। ਲੇਡੀਜ਼ ਦਾ ਜੇ ਕੰਨ ਪੜਵਾਉਣ ਦਾ ਮਤਲਬ ਉਹਦੀ ਵੀ ਕੋਈ ਸਿਗਨੀਫੀਕੈਂਸ ਹੈ? ਜੋ ਕੰਨਾਂ 'ਚ ਵਾਲੀਆਂ ਛਾਲੀਆਂ ਜੋ ਪਾਉਂਦੇ ਨੇ ਕੀ ਉਹਦੀ ਪਿੱਛੇ ਬੈਕਗਰਾਉਂਡ ਹੈ? ਔਰਤਾਂ ਜਿਹੜੀਆਂ ਨਾ ਉਹਨਾਂ ਨੂੰ ਵਾਲੀਆਂ ਤੇ ਉਹਨਾਂ ਨੂੰ ਨੱਥ ਪਾਉਣਾ ਇਹ ਸਾਰੀਆਂ ਸਿੰਬੋਲਿਕ ਹੈਗੀਆਂ ਨੇ ਉਹਨੂੰ ਗੁਲਾਮ ਕਰਨ ਦੀਆਂ। ਸਬਜੂਗੇਸ਼ਨ ਸਭ ਇਹ ਪਾਇਲਾਂ ਨੱਥਾਂ ਹੱਥਾਂ ਦੇ ਵਿੱਚ ਖੜੇ। ਹਾਂ ਇਹ ਨੱਥ ਤੇ ਤੁਸੀਂ ਦੇਖੋ ਨਾ ਬਿਲਕੁਲ ਹੀ ਨੱਥ ਤੇ ਬੇਸਿਕਲੀ ਜਾਨਵਰ ਨੂੰ ਪਾਈ ਜਾਂਦੀ ਹੈ। ਹਾਂਜੀ ਡੋਮੈਸਟੀਕੇਟਡ ਜਾਨਵਰ ਨੂੰ ਨੱਥ ਪਾਈ ਜਾਂਦੀ ਹੈ ਨਾ, ਤੇ ਉਸੇ ਤਰ੍ਹਾਂ ਫਿਰ ਔਰਤ ਨੂੰ ਵੀ ਨੱਥ ਪਾਉਣੀ ਸ਼ੁਰੂ ਕਰਤੀ ਉਹਨਾਂ ਨੇ। ਤੇ ਇਹ ਜਿਹੜਾ ਹੈਗਾ ਨਾ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੀ ਕਹਿ ਰਹੇ ਹੋ ਆਪਣਾ ਕੰਨ ਪੜਵਾਉਣੇ। ਹਾਂ ਕੰਨ ਇਹ ਜੋਗੀਆਂ ਦਾ ਇੱਕ ਫਿਰਕਾ ਹੈਗਾ। ਉਹਨਾਂ ਨੂੰ ਕੰਨ ਪਾਟੇ ਜੋਗੀ ਕਹਿੰਦੇ ਨੇ। ਅਗਰ ਤੁਸੀਂ ਆਪਣਾ ਉਹ ਅਗਰ ਤੁਸੀਂ ਆਪਣਾ Amazon ਤੇ ਜਾਓ ਨਾ ਬੁੱਕਸ ਦੇ ਵਿੱਚ ਤੇ ਉੱਥੇ ਇੱਕ ਕਿਤਾਬ ਹੈਗੀ ਆ ਕੰਨ ਪਾਟੇ ਜੋਗੀ। ਉਹਨੇ ਕੰਨ ਪਾਟੇ ਜੋਗੀਆਂ ਦੀ ਪੂਰੇ ਜਿਹੜਾ ਸੈਕਟ ਹੈ ਉਹਦੀ A to Z ਉਹਨੇ ਲਿਖੀ ਹੈ। ਬਹੁਤ ਦਿਲਚਸਪ ਕਿਤਾਬ ਹੈ। ਮੈਂ ਕੋਈ 8-10 ਸਾਲ ਪਹਿਲੇ ਉਹ ਪੜ੍ਹੀ ਸੀ ਤੇ ਉਹ ਮਤਲਬ ਇਹ ਹੈ ਕਿ ਇਹਦੇ ਵਿੱਚ ਇਹ ਜਿਹੜੀ ਵਾਰਿਸ ਸ਼ਾਹ ਦੀ ਜਿਹੜੀ ਲਿਖਤ ਹੈ ਇਹਦੇ ਵਿੱਚ ਉਨੀ ਡਿਟੇਲ ਦੇ ਨਾਲ ਨਹੀਂ ਦੱਸਣੀ। ਉਸ ਕਿਤਾਬ ਦੇ ਵਿੱਚ ਉਹਨੇ ਡਿਟੇਲ ਨਾਲ ਦੱਸਿਆ ਹੈ ਕਿ ਜਦੋਂ ਜੋਗ ਦਿੱਤਾ ਜਾਂਦਾ ਹੈ ਕਿਸੇ ਨੂੰ ਤੇ ਉਹਨੂੰ ਕਿਹੜੀਆਂ ਰਸਮਾਂ ਤੋਂ ਗੁਜ਼ਰਨਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਜੇ ਸਵੇਰੇ ਉਹਨੂੰ ਜੋਗ ਦਿੱਤਾ ਜਾਣਾ ਹੈ
ਤੇ 2 ਦਿਨ ਪਹਿਲੇ ਉਹਨੂੰ ਉਹਦੇ ਹੱਥ ਵਿੱਚ ਉਸ ਤਰ੍ਹਾਂ ਦੇ ਕੇ ਤੇ ਉਹਨੂੰ ਉਹ ਜਿਹੜੀਆਂ ਮੁੰਦਰਾਂ ਹੁੰਦੀਆਂ ਨੇ ਉਹ ਦੇ ਦਿੱਤੀਆਂ ਜਾਂਦੀਆਂ ਨੇ ਕਿ ਤੇਰੇ ਕੋਲ 2 ਦਿਨ ਹੈਗੇ ਨੇ, ਤੂੰ ਚਾਹਵੇਂ ਤੇ ਐਸ ਉਸਤਰੇ ਦੇ ਨਾਲ ਇਹ ਮੁੰਦਰਾਂ ਕੱਟ ਦੇ, ਤੇਰੇ ਲਈ ਹੁਣ ਵੀ ਆਖਰੀ ਚਾਂਸ ਹੈ ਕਿ ਤੂੰ ਜੋਗੀ ਨਾ ਬਣ। ਇਹ ਵੀ ਉਹਨਾਂ ਦੀ ਰਸਮ ਹੈ ਔਰ ਇਹ ਰਸਮਾਂ ਕਰਵਾਉਣ ਵਾਲੇ ਜੋਗੀਆਂ ਦੇ ਟੋਲਿਆਂ ਦੇ ਵਿੱਚ ਖਾਸ ਸਪੈਸ਼ਲਿਸਟ ਹੁੰਦੇ ਨੇ, ਜਿਨ੍ਹਾਂ ਦੇ ਜਿਹੜੇ ਪੂਰੀ ਟ੍ਰੈਡੀਸ਼ਨ ਦੇ ਉੱਤੇ ਫਾਲੋ ਕਰਵਾਉਂਦੇ ਨੇ। ਸਰ ਜੀ ਇਹ ਵੀ ਤਾਂ ਫਿਰ ਡਾਕਟਰ ਸਾਹਿਬ ਇੱਕ ਕਿਸਮ ਦੀ ਜੇ ਲੇਡੀਜ਼ ਲਈ ਸਬਜੂਗੇਸ਼ਨ ਹੈ ਸੁਸਾਇਟੀ ਤੋਂ, ਤੇ ਜੋਗੀਆਂ ਦੇ ਥਰੂ ਵੀ ਇੱਕ ਕਿਸਮ ਦੀ ਜਿਹੜੇ ਕੰਨ ਪੜਵਾਉਣਾ ਵੀ ਇੱਕ ਸਬਜੂਗੇਸ਼ਨ ਹੀ ਹੈ ਨਾ, ਸੈਕਟ ਵਾਲਿਆਂ ਨੇ ਕਰ ਰਹੇ। ਅਮਰ ਜੀ ਮੈਂ ਇਹਦੇ ਤੇ ਗੱਲ ਕਰਨਾ ਛੋਟੀ ਜੀ ਗੱਲ ਇਹ ਹੈ ਕਿ ਔਰਤ ਦੇ ਕਦੀ ਵੀ ਨਹੀਂ ਕਿਹਾ ਜਾਂਦਾ ਕੰਨ ਪੜਵਾਏ ਨੇ, ਔਰਤ ਦਾ ਕਿਹਾ ਜਾਂਦਾ ਕੰਨ ਬਿੰਨਣਾ, ਔਰਤ ਦੇ ਕੰਨ ਬਿੰਨੇ ਜਾਂਦੇ ਨੇ। ਕੰਨ ਪੜਵਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੇ ਸੈਲਫਲੈਸ ਹੋ ਜਾਣਾ ਹੋਏ, ਉਹਨੇ ਆਪਣੀ ਹੋਂਦ ਨੂੰ ਮੁਕਾ ਦੇਣਾ ਹੋਏ, ਆਪਣੀ ਡਿਜ਼ਾਇਰਸ ਨੂੰ ਖਤਮ ਕਰਨਾ ਹੋਏ, ਤੇ ਉਹ ਫਿਰ ਕੰਨ ਪੜਵਾਉਂਦਾ। ਔਰਤਾਂ ਜਿਹੜੀਆਂ ਕੰਨ ਉਹਨਾਂ ਦੇ ਬਿੰਨੇ ਜਾਂਦੇ ਨੇ। ਨਹੀਂ ਉਹ ਸਹੀ ਸਾਹਿਬ ਮਿਲਣੇ ਜਾਣਾ ਤੇ ਪਾੜੇ ਜਾਣਾ ਹੈ ਕੀ ਗੱਲ ਹੈ, ਲੇਕਿਨ ਇਹ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਨੂੰ ਬਹੁਤ ਵਾਰੀ ਇਹ ਕਹਿ ਦੱਸ ਚੁੱਕਿਆ ਕਿ ਯੋਗ ਦਾ ਪਹਿਲਾ ਅਸੂਲ ਇਹ ਹੈ ਕਿ ਤੁਸੀਂ ਆਪਣੇ ਅੰਦਰ ਦੀ ਔਰਤ ਨੂੰ ਜਗਾਉਣਾ। ਇਹ ਚਲੋ ਫਿਰ ਬਾਤ ਕਰਾਂਗੇ ਹੈ। ਇਹ ਗੱਲ ਸਹੀ ਬਹਿੰਦੀ ਹੈ ਸਰ ਜੀ। ਹਾਂਜੀ ਇਹ ਗੱਲ ਬਿਲਕੁਲ ਸਹੀ ਬਹਿੰਦੀ ਹੈ ਕਿ ਅੰਦਰ ਦੀ ਜਦ ਤੁਸੀਂ ਔਰਤ ਨੂੰ, ਸੋ ਦਿਸ ਵਾਸ ਵਨ ਆਫ ਦ ਵੇਜ਼ ਆਫ ਡੂਇੰਗ ਇਟ, ਕਿ ਤੁਸੀਂ ਮਤਲਬ ਕਿ ਆਬਵੀਅਸ ਚੀਜ਼ ਜਿਹੜੀ ਕਰਦੇ ਹੋ ਇਹ ਸੀਗੀ। ਦਿਸ ਇਜ਼ ਵਨ ਆਫ ਦ ਸਟੈਪਸ ਆਫ ਆਪਣੇ ਅੰਦਰ ਦੀ ਔਰਤ ਨੂੰ ਜਗਾਉਣ ਦੇ। ਆਪਣੇ ਅੰਦਰ ਦੀ ਔਰਤ ਨੂੰ ਜਗਾਉਣਾ ਹੈ ਕਿਉਂਕਿ ਜਿਹੜੀ ਔਰਤ ਹੈ ਉਹ ਜਨਨੀ ਹੈ, ਉਹ ਕ੍ਰੀਏਟਿਵ ਹੈ, ਕ੍ਰੀਏਟ ਤੇ ਉਹ ਕਰਦੀ ਹੈ ਨਾ, ਤੇ ਇਸ ਲਈ ਉਹ ਜਿਹੜੀ ਰੀਕ੍ਰੀਏਸ਼ਨ ਦੀ ਜਿਹੜੀ ਤਾਕਤ ਹੈ ਉਹ ਜੋਗੀ ਨੇ ਆਪਣੇ ਅੰਦਰ ਲਿਆਉਣੀ ਹੁੰਦੀ ਹੈ। ਚਲੋ ਜੀ ਅੱਗੇ ਚਲੀਏ। ਬੁੱਝੀ ਇਸ਼ਕ ਦੀ ਅੱਗ ਨੂੰ ਵਾਹ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਉਣੇ ਦਾ। ਇਸ਼ਕ ਦੀ ਅੱਗ ਜਿਹੜੀ ਹੈ ਉਹ ਬੁਝ ਗਈ ਸੀ ਤੇ ਹੁਣ ਉਹਨੂੰ ਦੁਬਾਰਾ ਤੋਂ ਜਗਾਉਣ ਦਾ ਮੌਕਾ ਆ ਗਿਆ। ਬਾਲ ਨਾਸ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਵਾਵਣੇ ਦਾ। ਤੇ ਉਹਨੇ ਬਾਲ ਨਾਸ ਦੇ ਜਿਹੜਾ ਟਿੱਲਾ ਹੈ, ਇਹ ਟਿੱਲਾ ਜਿਹੜਾ ਹੈ, ਇਹ ਟਿੱਲਾ ਇਹ ਸਭ ਤੋਂ ਵੱਡਾ ਟਿੱਲਾ ਹੈ, ਜੇਲੋਂ ਵਾਲਾ ਹੈਗਾ ਟਿੱਲਾ ਜੋਗੀਆਂ। ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਵਾਉਣੇ ਦਾ। ਮਤਾ ਦਾ ਲਿਟਲ ਮਤਲਬ ਕੀ ਹੁੰਦਾ ਹੈ? ਮਤਾ ਪਾਸ ਕਰਨਾ, ਕੋਈ ਚੀਜ਼ ਜਿਹਦਾ ਮਤਾ ਪਾਸ ਕਰੀਦਾ। रेजोल्यूशन फैसला कर लिया। रेजोल्यूशन एजेंडा। पटे पाल मुलाइया नाल रखे, वक्त आया है रगड़ मनावने का। वो बाल जेड़े मुलाइया मल मल के पाले सन, उन्होंने रगड़न का मौका आ गया। जर्म कर्म त्याग के थाप बैठा, अपनी जर्म त्याग नू खत्म करके बह गया, मुकाउण दा फैसला करके बह गया। किसे जोगी दे हथ विकावने दा ते अपने जर्म कर्म नू छड्ड के ते किसे जोगी दे हथ विकण लई तुर पिया है। बुंदे सोने दे ला के चा चढ़िया। बंदे जेड़े सन वो सोने की मुंदरे पाउंदे सन उस वेले।
ਬੁੰਦੇ ਸੋਹਣੇ ਦੇ ਲਾ ਕੇ ਚਾ ਚੜਿਆ, ਕੰਨ ਪਾੜ ਕੇ ਮੁੰਦਰਾ ਪਾਵਣੇ ਦਾ। ਤੇ ਜਿਹੜੀਆਂ ਮੁੰਦਰਾ ਹੁੰਦੀਆਂ ਸਨ ਉਹ ਤੇ ਜਿਹੜੀ ਹੈ ਦਰਖਤ ਦੀ ਖਲ ਤੋਂ ਬਣਦੀਆਂ ਸਨ। ਤੇ ਉਹ ਜੋਗੀ ਪਾਉਂਦੇ ਸਨ, ਤੇ ਆਮ ਜਿਹੜੇ ਲੋਕ ਨੇ ਉਹ ਤੇ ਸੋਨੇ ਦੇ ਬੁੰਦੇ ਪਾਉਂਦੇ ਸਨ। ਕਿਸੇ ਐਸੇ ਗੁਰੂ ਦੀ ਟਹਿਲ ਕਰੀਏ, ਸਹਿਰ ਦੱਸ ਦੇ ਰੰਨ ਖਸਕਾਵਣੇ ਦਾ। ਇਹ ਹੁਣ ਵਾਰਸ਼ਾਹੀ ਸ਼ਰਾਰਤ ਹੈ ਕਿ ਕਿਸੇ ਐਸੇ ਗੁਰੂ ਦੀ ਸੇਵਾ ਕਰੀਏ। ਥੋੜਾ ਜਿਹਾ ਹਿਊਮਰ ਪਾਤਾ ਸੀ ਉਹਨੇ ਬਾਰਿਸ਼ਾਂ ਨੇ, ਜਿਹੜਾ ਔਰਤ ਨੂੰ ਫਸਕਾਉਣ ਦਾ ਜਾਦੂ ਬੰਦ ਦਾ। ਕਰ ਵਾਰਿਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜ਼ਿੰਦਗਾਵਾਂ। ਇਹ ਜਿਹੜੇ ਆਸ਼ਿਕ ਹੁੰਦੇ ਨੇ ਇਹ ਮਰਨ ਤੋਂ ਬਿਲਕੁਲ ਨਹੀਂ ਡਰਦੇ। ਵਾਹ ਵਾਹ। ਅੱਛਾ ਜੀ, ਅੱਗੇ ਅੱਜ ਚਲੋ। ਬਹੁਤ ਮਜ਼ੇਦਾਰ ਨੇ ਸਾਰੀਆਂ, ਵੈਰੀ ਇੰਟਰਸਟਿੰਗ। ਅਸੀਂ ਮਜ਼ੇ ਲੈ ਕੇ ਪੜ ਰਹੇ ਹਾਂ ਅੱਜ। ਅੱਛਾ, ਬੜਾ ਕਈ ਵਾਰੀ ਇਹ ਬੜਾ ਖੂਬਸੂਰਤ ਬੰਦ ਹੈ ਅਗਲਾ। ਇਹ ਜਿਹੜਾ ਬੰਦ ਹੈ ਨਾ ਅਗਲਾ, ਇਹ ਬੰਦ ਵੀ ਬੜਾ ਖਾਸ ਹੈ। ਡਾਕਟਰ ਸਾਹਿਬ ਸਾਰਕੈਜ਼ਮ ਹੈਗਾ ਥੋੜਾ ਜਿਹਾ ਇਹਦੇ ਵਿੱਚ, ਮੈਨੂੰ ਲੱਗਦਾ ਹੈ ਥੋੜਾ ਜਿਹਾ। ਥੋੜਾ ਜਿਹਾ ਨਹੀਂ, ਬਹੁਤ ਸਾਰਾ ਹੈਗਾ। ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਣਾ ਜੇ। ਮਤਲਬ ਇਹ ਹੁਣ ਕੌਣ ਹੋਕਾ ਦੇ ਰਿਹਾ ਹੈ? ਰਾਂਝਾ ਦੇ ਰਿਹਾ ਹੈ ਕਿ ਜੋਗੀ ਦੇ ਰਿਹਾ? ਕੌਣ? ਦੁਬਾਰਾ ਇਹ ਪਿੰਡਾਂ ਵਿੱਚ ਇਹ ਸਮਝ ਲਓ ਕਿ ਇਹ ਇੰਪ੍ਰੈਸ਼ਨ ਹੈਗਾ ਹੈ। ਮੰਗ ਖਾਵਣਾ ਕੰਮ ਨਾ ਕਾਜ ਕਰਨਾ। ਮੰਗ ਕੇ ਖਾ ਲੈਣਾ, ਕੰਮ ਕਾਰ ਕਰਨਾ ਕੋਈ ਨਹੀਂ ਹੈ। ਨਾ ਕੋਈ ਚਾਰਨਾ ਤੇ ਨਾ ਹੀ ਚੋਣਗੇ, ਨਾ ਹੀ ਡੰਗਰ ਚਾਰਨੇ ਤੇ ਨਾ ਹੀ ਉਹਨਾਂ ਦਾ ਦੁੱਧ ਚੋਣਾ। ਅੱਛਾ, ਜ਼ਰਾ ਕੰਨ ਪੜਾਏ ਕੇ ਸੁਆਹ ਮਲਣੀ। ਥੋੜੇ ਜਿਹੇ ਕੰਨ ਪੜਾਉਣੇ ਹੁੰਦੇ ਨੇ ਬਸ, ਤੇ ਸੁਆਹ ਮਲ ਲੈਣੀ ਹੁੰਦੀ ਹੈ। ਉਹ ਕਿਹੜੇ ਵੱਡੇ ਕੰਮ ਨੇ। ਗੁਰੂ ਸਾਰੇ ਹੀ ਜਗ ਦਾ ਹੋਣਾ ਜੀ। ਨਾ ਦਿਹਾੜ ਨਾ ਕਸਬ ਰੋਜ਼ਗਾਰ ਕਰਨਾ। ਨਾ ਕੋਈ ਦਿਹਾੜੀ ਲਾਉਣੀ ਹੈ ਤੇ ਨਾ ਕੋਈ ਪੇਸ਼ਾ ਇਖਤਿਆਰ ਕਰਨਾ ਹੈ। ਨਾਡੂ ਸ਼ਾਹ ਫਿਰ ਮੁਫਤ ਦਾ ਹੋਣਾ। ਤੇ ਨਾਡੂ ਸ਼ਾਹ ਬਹੁਤ ਮਸ਼ਹੂਰ ਜਿਹੜਾ ਸੀ ਉਹ ਡਾਕਟਰ ਸਾਹਿਬ ਮਨੀ ਲੈਂਡਰ ਸੀ, ਬਣਿਆ ਸੀ ਮਨੀ ਲੈਂਡਰ ਬਣਿਆ ਸੀ। ਤੇ ਉਹ ਹੋਣਾ ਹੈ। ਇਹ ਜੌਬ ਡਿਸਕ੍ਰਿਪਸ਼ਨ ਹੈ ਨਾ, ਇਹ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿ ਇਹ ਤਾਂ ਮੌਜਾਂ ਹੀ ਮੌਜਾਂ ਨੇ। ਦਿਸ ਇਜ਼ ਐਡਵਰਟਾਈਜ਼ਮੈਂਟ। ਨਹੀਂ ਦੇਣੀ ਵਧਾਈ ਫਿਰ ਜੰਮਣੇ ਦੀ। ਕਿਸੇ ਮੋਏ ਨੂੰ ਮੂਰ ਨਾ ਰੋਵਣਾ ਜੇ। ਨਾ ਕਿਸੇ ਦੇ ਜੰਮਣ ਤੇ ਵਧਾਈ ਦੇਣੀ ਹੈ ਤੇ ਨਾ ਹੀ ਕਿਸੇ ਮਰੇ ਹੋਏ ਬੰਦੇ ਨੂੰ ਬਹਿ ਕੇ ਰੋਣਾ ਹੈ। ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁਝ ਬੋਵਣਾ ਤੇ ਨਾ ਕੁਝ ਲਾਉਣਾ। ਮੰਗ ਕੇ ਮਸੀਤੇ ਬਹਿ ਕੇ ਸੌ ਜਾਣਾ ਹੈ। ਤੇ ਬੋਵਣ ਦਾ ਮਤਲਬ ਹੈ ਬੀਜਣਾ, ਤੇ ਲਾਉਣਾ ਦਾ ਮਤਲਬ ਹੁੰਦਾ ਹੈ ਉਹਨੂੰ ਕੱਟਣਾ, ਫਿਸਲ ਕੱਟਣਾ ਹੈ, ਫਸਲ ਕੱਟਣਾ ਡਾਕਟਰ ਸਾਹਿਬ, ਹਾਰਵੈਸਟ ਕਰਨਾ, ਹਾਰਵੈਸਟ ਕਰਨਾ। ਹਾਂਜੀ, ਨਾ ਕੋਈ ਬੀਜਣਾ ਤੇ ਨਾ ਕੋਈ ਕੱਟਣਾ। ਹਾਂਜੀ, ਨਾਲੇ ਮੰਗਣਾ ਤੇ ਨਾਲੇ ਘੂਰਨਾ ਹੀ। ਦੇਣਦਾਰ ਨਾ ਕਿਸੇ ਦਾ ਹੋਣਾ ਜੇ। ਨਾਲੇ ਮੰਗਣਾ ਤੇ ਨਾਲੇ ਘੂਰੀਆਂ ਵੀ ਪਾਉਣੀਆਂ ਨੇ ਤੇ ਕਿਸੇ ਦਾ ਇੰਡੈਟਡ ਵੀ ਨਹੀਂ ਹੋਣਾ। ਦੇਣਦਾਰ ਨਾ ਕਿਸੇ ਦਾ ਹੋਣਾ ਜੇ। ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ, ਅਤੇ ਆਪਣੀ ਨੀਂਦ ਹੀ ਸੌਣਾ। ਫਰੀडम ਹੀ ਫਰੀडम ਹੈ। ਐਸ਼ ਹੀ ਐਸ਼ ਹੈ। ਡਾਕਟਰ ਸਾਹਿਬ ਇਹ ਸਾਰਿਆਂ ਦਾ ਮਨ ਲਲਚਾ ਰਿਹਾ ਮੈਨੂੰ ਲੱਗ ਰਿਹਾ ਸੰਗਤੀਆਂ ਦਾ।
ਇਹ ਜਿਹੜੇ ਸਈਦ ਸਾਹਿਬ ਜੌਬ ਕਰਦੇ ਨੇ ਉਹਦੇ ਖਿਲਾਫ ਹੈ। ਲੇਕਿਨ ਇਹੋ ਹੀ ਜਿਹੜਾ ਜੋਗੀ ਹੋਣ ਦਾ ਜਿਹੜਾ ਸਿਨਿਕਲ ਵਿਊ ਇੱਥੇ ਤੁਹਾਨੂੰ ਵਾਰਿਸ ਸ਼ਾਹ ਨੇ ਇੱਥੇ ਦਿਖਾਇਆ ਹੈ, ਉਹ ਇਹ ਦਿਖਾਇਆ ਕਿ ਬਹੁਤਿਆਂ ਲੋਕਾਂ ਦੀ ਨਜ਼ਰ ਦੇ ਵਿੱਚ ਜੋਗੀ ਬਸ ਇੰਨਾ ਕੁਛ ਹੀ ਕਰਦੇ ਨੇ। ਲੇਕਿਨ ਜਦੋਂ ਰਾਂਝਾ ਜਿਹੜਾ ਹੈ ਉਹ ਹੀਰ ਦੇ ਵਿਹੜੇ ਵਿੱਚ ਜਾਏਗਾ ਤੇ ਹੀਰ ਨੂੰ ਪਤਾ ਲੱਗ ਜਾਏਗਾ ਕਿ ਇਹ ਰਾਂਝਾ ਹੈ, ਤੇ ਫਿਰ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਹਦੇ ਉੱਤੇ ਉਹ ਫਿਰ ਕਿਵੇਂ ਵੈਣ ਪਾਏਗੀ ਕਿ ਜੇ ਕਿਸੇ ਨੱਢੀ ਦੇ ਯਾਰ ਦੇ ਕੰਨ ਪਾਟੇ ਉਹ ਤਾਂ ਨੱਢੜੀ ਚੌੜ ਹੋ ਗਈ ਹੈ ਨਹੀਂ, ਜੇ ਕਿਸੇ ਨੱਢੀ ਦੇ ਯਾਰ ਦੇ ਕੰਨ ਪਾੜ ਜਾਣ ਉਹ ਤੇ ਨੱਢੀ ਬਰਬਾਦ ਹੋ ਗਈ। ਜਿਸ ਦਾ ਮਾਂ ਪੁੱਤਰ ਜਿਸ ਮਾਂ ਦਾ ਪੁੱਤਰ ਸਵਾਹ ਲਾ ਬੈਠਾ, ਜਿਸ ਮਾਂ ਦੇ ਪੁੱਤਰ ਨੇ ਸਵਾਹ ਮੜ ਲਈ, ਦਿੱਤਾ ਰੱਬ ਦਾ ਉਹ ਸਹਿ ਗਈ ਜੀ। ਉਹ ਮਾਂ ਜਿਹੜੀ ਹੈ ਉਹ ਸਿਰਫ ਉਹਨੂੰ ਰੱਬ ਦਾ ਦਿੱਤਾ ਕਹਿ ਕੇ ਆਪਣੇ ਆਪ ਨੂੰ ਸਬਰ ਕਰਦੀ ਹੈ। ਸਬਰ ਹੁੰਦਾ ਨਹੀਂ ਹੈ ਕਿ ਮੇਰਾ ਪੁੱਤਰ ਸਵਾਹ ਲਾ ਕੇ ਬਹਿ ਗਿਆ। ਮਤਲਬ ਉਹ ਉੱਥੇ ਜਾ ਕੇ ਫਿਰ ਵਾਰਿਸ ਸ਼ਾਹ ਉਹਦੇ ਸੋਸ਼ਲ ਮੀਨਿੰਗ ਦੇਗਾ ਕਿ ਐਕਚੁਅਲੀ ਸੋਸ਼ਲ ਮੀਨਿੰਗ ਕੀ ਨੇ। ਅੱਛਾ ਜੀ, ਅਗਲਾ ਬੰਦ ਕਿੰਨੇ ਬੰਦ ਅਸੀਂ ਕਰ ਰਹੇ ਨੇ? We've done 6. ਹੈਂ? We've done 6 because we started with 249 and we're now on 254. ਅੱਗੇ ਤਾਂ ਸਰ ਜੀ ਫਿਰ ਉਹ ਟਿੱਲੇ ਜਾਂਦਾ ਫਿਰ ਤਾਂ ਸੀਰੀਅਸ ਗੱਲ ਆ ਜਾਂਦੀ ਹੈ ਨਾ। ਆਈ ਥਿੰਕ ਉਹ ਤੋਂ ਫਿਰ ਅਗਲੀ ਵਾਰ ਸਟਾਰਟ ਕਰੀਏ ਕਿਉਂਕਿ ਉਹਦਾ ਜ਼ਾਇਕਾ ਬਿਲਕੁਲ ਡਿਫਰੈਂਟ ਹੈ। That's a good point. That's a good point. ਅੱਜ ਕੋਈ ਅਸੀਂ ਜ਼ਿਆਦਾ ਹੀ ਸਵਾਦ ਲੈ ਕੇ ਪੜ੍ਹਦੇ ਰਹੇ ਹਾਂ। ਏਦਾਂ ਹੀ ਮਜ਼ਾ ਆਉਂਦਾ ਡਾਕਟਰ ਸਾਹਿਬ ਜੀ। ਇਹ ਤਾਂ ਮਜ਼ਾ ਆ ਗਿਆ ਨਾ ਅੱਜ। ਚਲੋ ਸ਼ੁਰੂ ਕਰੋ। ਕਿੰਨੇ ਸ਼ੁਰੂ ਕਰਨਾ? ਆ ਗਏ ਨੇ ਸਾਡੇ ਸਾਈਦ ਸਾਹਿਬ, ਸ਼ੁਰੂ ਕਰਨਗੇ। ਮੈਂ ਅਗਲਾ ਸ਼ੁਰੂ ਕਰ ਲਾਂਗਾ, ਤੁਸੀਂ ਕਰੋ ਬੀਬਾ ਜੀ। ਮੈਨੂੰ ਲੱਭਣ ਦਿਓ। 249 ਇਹ ਸਾਡੇ ਤੇ 248 ਹੋਏਗਾ। ਹਾਂਜੀ, ਚਿੱਠੀ ਨਾ ਤੇਰੇ ਲਿਖੀ ਨੱਡਰੀ। ਚਲੋ ਫਿਰ ਤੁਸੀਂ ਲੱਭਿਆ ਤਾਂ ਪੜ੍ਹ ਲਓ, ਮੈਂ ਜ਼ਰਾ ਲੱਭ ਰਹੀ। ਹਾਂਜੀ, ਮੈਂ ਪੜ੍ਹ ਦਿੰਦਾ ਕਿ ਚਿੱਠੀ ਨਾ ਤੇਰੇ ਲਿਖੀ ਨੱਡੜੀ ਨੇ, ਵਿਚੇ ਲਿਖੇ ਸੂ ਦਰਦ ਫਿਰਾਕ ਸਾਰੇ, ਰਾਂਝਾ ਤੁਰਤ ਪੜਾਏ ਕੇ ਫਰਸ਼ ਹੋਇਆ ਤੇ ਦਿਲੋਂ ਆ ਦੇ ਠੰਡੜੇ ਸਾਹ ਮਾਰੇ, ਮੀਆਂ ਲਿਖ ਤੂੰ ਦਰਦ ਫਿਰਾਕ ਮੇਰਾ, ਜਿਹੜਾ ਅੰਬਰੋਂ ਸੁੱਟਦਾ ਤੋੜ ਤਾਰੇ, ਕਾ ਲਿਖ ਜੋ ਦਿਲ ਦੇ ਦੁਖੜੇ ਦੇ, ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ। ਮੈਂ ਪੜ੍ਹ ਦਿੰਦੀ ਹਾਂ ਜੀ। ਲਿਖਿਆ ਇਹ ਜਵਾਬ ਰੰਜੇਠੜੇ ਨੇ, ਜਦੋਂ ਜਿਉਂ ਵਿੱਚ ਉਸਦੇ ਸ਼ੋਰ ਪਏ, ਉਸੇ ਰੋਜ਼ ਦੇ ਅਸੀਂ ਫਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ। ਪਹਿਲੇ ਦੁਆ ਸਲਾਮ ਪਿਆਰਿਆਂ ਨੂੰ, ਮੱਝੋ ਵਾਹ ਫਿਰਾਕ ਦੇ ਬੋੜ ਹੋਏ, ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲਗੜੀ ਪ੍ਰੀਤ ਨੂੰ ਤੋੜ ਗਏ। ਸਾਡੀ ਜ਼ਾਤ ਸਿਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ। ਆਪ ਹੱਸ ਕੇ ਸਹੁਰੇ ਮੱਲਿਓ ਨੇ, ਸਾਡੇ ਨੈਣਾਂ ਦਾ ਨੀਰ ਨਖੋੜ ਗਏ। ਆਪ ਹੋ ਮਹਿਬੂਬ ਜਾਂ ਸਤਰ ਬੈਠੇ, ਸਾਡੇ ਰੂਪ ਦਾ ਰਸਾ ਨਚੋੜ ਗਏ। ਵਾਰਿਸ ਸ਼ਾਹ ਮੀਆਂ ਮਿਲਿਆ ਵਾਹਰਾਂ ਤੋਂ, ਪੜਵੇਲ ਵੇਖੋ ਜ਼ੋਰ ਜ਼ੋਰ। ਧੜਵੇਲ ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਤੋਂ ਧੜਵੇਲ ਵੇਖੋ ਜ਼ੋਰ ਜ਼ੋਰ ਗਏ। ਮੈਂ ਪੜ੍ਹਨਾ ਜਿਹੜਾ ਨਾ ਇਹਨੂੰ ਯਾਦ ਰੱਖਣ ਲਈ ਜ਼ਿਹਨ 'ਚ ਰੱਖੋ। ਧਾੜਾ ਮਾਰਨਾ ਜਿਹੜਾ ਹੁੰਦਾ ਨਾ, ਡਾਕਾ ਮਾਰਨਾ ਹੁੰਦਾ ਹੈ,
ਤੇ ਜੀ, ਧੜਵੇਲ। ਧਾੜਾ ਮਾਰਨ ਵਾਲੇ ਤੜਵੇਲ ਹੁੰਦੇ ਨੇ। ਹਾਂਜੀ ਚਲੋ ਅੱਗੇ ਚਲੋ। ਜੀ ਮੈਂ ਪੜਨ ਡਾਕਟਰ ਸਾਹਿਬ ਅਗਲਾ ਹਾਂਜੀ 251 ਸਾਡੀ ਖੈਰ ਹੈ ਚਾਹੁੰਦੇ ਹਾਂ ਖੈਰ ਤੈਂਡੀ ਫਿਰ ਲਿਖੋ ਹਕੀਕਤਾਂ ਸਾਰੀਆਂ ਜੀ ਵਾਹ ਪਾਕ ਰੱਬ ਤੇ ਪੀਰ ਦੀ ਮਿਹਰ ਬਾਜੋਂ ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ ਮੋਜੂ ਚੌਧਰੀ ਦੇ ਪੁੱਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ ਦਗਾ ਦੇ ਕੇ ਆਪ ਚੜ ਜਾਣ ਡੋਲੀ ਚੰਚਰ ਹਾਰੀਆਂ ਐ ਕਵਾਰੀਆਂ ਜੀ ਸੱਪ ਰੂਸੀਆਂ ਦੇ ਕਰਨ ਮਾਰ ਮੰਤਰ ਤਾਰੇ ਦੇਂਦੀਆਂ ਨੇ ਹੇਠ ਖਾਰੀਆਂ ਜੀ ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਣ ਸੋਹਰੇ ਜਾ ਕੁਮਕਾਰੀਆਂ ਜੀ ਵਾਹ ਆਪ ਨਾਲ ਸੁਹਾਗ ਦੇ ਜਾ ਰੁਪਨ ਪਿੱਛੇ ਲਾ ਜਾਵਨ ਪਿਚਕਾਰੀਆਂ ਜੀ ਵਾਹ ਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮਲਦੀਆਂ ਜਾ ਸਰਦਾਰੀਆਂ ਜੀ ਵਾਰਿਸ਼ਾਂ ਨਾ ਹਾਰਦੀਆਂ ਆਸਾਂ ਕੋਲੋਂ ਉਹ ਰਾਜੇ ਬੋਝ ਤੋਂ ਇਹ ਨਾ ਹਾਰੀਆਂ ਜੀ ਜੀ ਸਾਡੇ ਲਿਖਿਆ ਜੀ ਸਰਦਾਰਾਂ ਦੇ ਪੁੱਤਰ ਫਕੀਰ ਕਰਕੇ, ਇੱਥੇ ਹੈਗਾ ਚਾਕ ਕਰਕੇ। ਪੁੱਤਰ ਚਾਕ ਕਰਕੇ। ਠੀਕ ਹੈ ਸਰ ਜੀ। ਚਲੋ ਅੱਗੇ ਕੌਣ ਪੜੇਗਾ? ਚਲੋ ਮੈਂ ਪੜ੍ਹ ਦਿਨ ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜੁਰਮ ਗਾਲੀਏ ਤਾਂ ਉੱਥੇ ਜਾ ਲਈਏ ਜਰਮ ਉਹ ਜਰਮ ਰੱਬ- ਜਰਮ ਨਹੀਂ। ਜਰਮ ਸੌਰੀ ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲੀਏ ਤਾਂ ਉੱਥੇ ਜਾ ਲਈਏ ਉਹ ਰੱਬ ਦੇ ਨੂਰ ਦਾ ਖਵਾਨ ਯਗਮਾ ਸ਼ੁਹਦੇ ਹੋਏ ਕਿ ਜੁਰਮ ਵਟਾ ਲਈਏ ਇੱਕ ਹੋਵ ਨਾ ਰਿਹਾ ਫਕੀਰ ਮੈਥੋਂ ਰਿਹਾ ਅਤਨੀਆਂ ਵਸ 16 ਲਈਏ ਨਹੀਂ ਰਿਆ ਇਤਨਾ ਵਸ ਸੋ ਲਾ ਲਈਏ। 100 ਲਾ ਲਈਏ ਨਹੀਂ ਪੜੋ ਨਾ ਪੜੋ। ਓਕੇ ਇੱਕ ਹੋਵ ਨਾ ਰਿਹਾ ਫਕੀਰ ਮੈਥੋਂ ਰਿਹਾ ਐਤਨਾ ਵਸ 16 ਲਾ ਲਈਏ ਠੀਕ ਹੈ ਨਹੀਂ ਚਲਦੇ ਗੌਰ ਸਾਹਿਬ 16 ਨਹੀਂ 100 ਲਾ ਲਈਏ 100 ਲਾ ਲਈਏ ਹਾਂ 16 ਦੋ ਨਹੀਂ ਲਾ ਲਈਏ, sorry, ਉਹ ਵੀ ਕਰਕੇ ਦੇਖ ਲਈ। ਮੱਖਣ ਪਾ ਲਿਆ ਚੀਕਣਾ ਨਰਮ ਪਿੰਡਾ ਜ਼ਰਾ ਖਾਕ ਦੇ ਵਿੱਚ ਰਲਾ ਲਈਏ ਕਿਸੇ ਜੋਗੀ ਥੀ ਸਿੱਖੀਏ ਸਹਿਰ ਕੋਈ ਚੇਲੇ ਹੋਏ ਕਿ ਕੰਨ ਪੜਵਾ ਲਈਏ ਅੱਗੇ ਲੋਕਾਂ ਦੇ ਝਗੜੇ ਬਾਲ ਸੇਕੇ ਨਾ ਚੰਗ ਝਗੜੇ ਅਪ ਤੇ ਲੋਕਾਂ ਦੇ ਜੁਗੜੇ ਜੁਗੜੇ ਜੁਗੜਾ ਬਣਿਆ ਝੁੱਗੀ ਤੋਂ। ਠੀਕ ਹੈ ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ ਚੰਗ ਆਪਣੇ ਆਪ ਨੂੰ ਲਾ ਲਈਏ ਉਥੇ ਖੁਦੀ ਗੁਮਾਨ ਮਨਜ਼ੂਰ ਨਹੀਂ ਸਰ ਵੀਜੀਏ ਤਾਂ ਭੇਤ ਜਾ ਲਈਏ ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ। ਚਲੋ ਜੀ ਅਗਲਾ ਕਿੰਨੇ ਪੜ੍ਹਨੇ? Okay, I'm gonna try. ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ ਸਮਾਂ ਆਇਆ ਹੈ ਸ਼ੋਕ ਜਗਾਵਨੇ ਦਾ ਬਾਲਨਾਥ ਦੇ ਟਿੱਲਾ ਦਾ ਰਾਹ ਫੜਿਆ ਟਿੱਲੇ ਦਾ ਰਾਹ ਫੜਿਆ ਮੱਤਾ ਜਾਗਿਆ ਕੰਨ ਪਰਾਵਨੇ ਦਾ ਪੱਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮਨਾਵਨੇ ਦਾ ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਥ ਵਕਾਵਨੇ ਦਾ ਬੰਦੇ ਸੋਹਣੀ ਦੇ ਲਾ ਕੇ ਬੁੰਦੇ ਸੋਹਣੀ ਦੇ ਲਾ ਕੇ ਚਾ ਚੜਿਆ ਕੰਨ ਪਾੜ ਕੇ ਮੁੰਡਰਾ ਪਾਵਨੇ ਦਾ ਕਿਸੇ ਐਸੇ ਗੁਰੂ ਦੀ ਟਹਿਲ ਕਰੀਏ ਸਹਿਰ ਦਸ ਦੇ ਰਨ I don't know how to say that ਕਿਸਖਾਵਨੇ ਦਾ ਵਾਰਿਸ਼ਾਂ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਨੇ ਦਾ ਵੌਇਸ ਵੀ ਬੰਦ ਹਾਂਜੀ ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਓ ਕਿਸੇ ਫਕੀਰ ਚ ਹੋਵਣਾ ਜੇ ਮੰਗ ਖਾਵਣਾ ਕੰਮ ਨਾ ਕਾਜ ਕਰਨਾ
ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ। ਜ਼ਰਾ ਕੰਨ ਪੜਾਈ ਕੇ ਸਵਾ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ। ਨਾ ਬਿਹਾੜ ਨਾ ਕਸਬ ਰੋਜ਼ਗਾਰ ਕਰਨਾ, ਨਾਡੂ ਸ਼ਾਹ ਫਿਰ ਮੁਫਤ ਦਾ ਹੋਵਣਾ ਜੇ। ਨਹੀਂ ਦੇਣੀ ਵਧਾਈ ਫਿਰ ਜੰਮਣੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ। ਮੰਗ ਖਾਵਣਾ ਅਤੇ ਮਸੀਤ ਸੋਣਾ, ਨਾ ਕੁਝ ਬੋਵਣਾ ਤੇ ਨਾ ਕੁਝ ਲੋਵਣਾ ਜੇ। ਨਾਲੇ ਮੰਗਣਾ ਤੇ ਨਾਲੇ ਕੂਰ ਨਾਈ, ਦੀਨਦਾਰ ਨਾ ਕਿਸੇ ਦਾ ਹੋਵਣਾ ਜੇ। ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ, ਅਤੇ ਆਪਣੀ ਨੀਂਦ ਹੀ ਸੌਵਣਾ ਜੇ। ਕਿਆ ਬਾਤ ਹੈ। ਕਿਉਂ ਜੀ ਸਹੀਦ ਸਾਹਿਬ? ਦੇਣਦਾਰ ਨਾ ਕਿਸੇ ਦਾ ਹੋਣਾ ਜੇ, ਬਸ ਦੈਟਸ ਇੰਪੋਰਟੈਂਟ। ਚਲੋ ਜੀ, ਲਿਆ ਅਗਲੀ ਵਾਰੀ 255 ਪੜ੍ਹਨਾ ਹੈ ਅਸੀਂ। ਬਹੁਤ ਮਜ਼ਾ ਆਇਆ ਸਰ ਜੀ। ਰਿਕਾਰਡਿੰਗ ਬੰਦ ਕਰੋ ਜੀ। ਮੰਡੇ ਨੂੰ ਅਸੀਂ ਆਪਣਾ